ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਦ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503। ਸੁਲੱਖਣ ਸਿੰਘ, ਹਰਬੰਸ ਕੌਰ ਤੋਂ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਸਾਊਥ ਈਸਟ ਦੇ ਵਿੱਚ ਗੈਸ ਸਟੇਸ਼ਨਸ ਹੈਗੇ ਆ ਉਹ ਆਊਟ ਆਫ ਗੈਸ ਚਲੇ ਗਏ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪਿਛਲੇ ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਹਾਂ ਕਿਸ ਤਰ੍ਹਾਂ ਕਲੋਨੀਅਲ ਪਾਈਪਲਾਈਨ ਆ ਜਿਹਦੇ ਰਾਹੀਂ ਜਿਹੜਾ ਕਰੂਡ ਆਇਲ ਆਉਂਦਾ ਸੀ 45% ਸਾਊਥ ਈਸਟ ਯੂਨਾਈਟਿਡ ਸਟੇਟਸ ਦੇ ਵਿੱਚ, ਅਤੇ ਉਸ ਨੂੰ ਜਿਹੜਾ ਆ ਰੈਂਸਮਵੇਅਰ ਦੇ ਨਾਲ ਹੈਕ ਕਰ ਲਿਆ ਗਿਆ ਸੀ ਅਤੇ ਉਹ ਸ਼ਟ ਡਾਊਨ ਹੋ ਗਈ ਸੀ। ਸੋ ਹੁਣ ਕੀ ਚੱਲ ਰਿਹਾ ਆ ਵੀ ਲੋਕ ਜਿਹੜੇ ਆ ਉਹ ਬਾਈ ਕਰ ਰਹੇ ਆ ਬਿਨਾਂ ਕਿਸੇ ਲਿਮਿਟ ਦੇ। ਕਹਿੰਦੇ ਭਈ ਆਪਣੇ ਜੋ ਵੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਵੱਡੇ ਵੱਡੇ ਜਿਹੜੇ ਕੰਟੇਨਰਸ ਹੈਗੇ ਆ ਲੋਕ ਭਰ ਰਹੇ ਆ, ਅਤੇ ਮੈਜੋਰਟੀ ਦੇ ਵਿੱਚ ਜਿਹੜੇ ਗੈਸ ਸਟੇਸ਼ਨਸ ਹੈਗੇ ਆ ਉਹ ਆਊਟ ਆਫ ਗੈਸ ਚਲੇ ਗਏ ਆ। 28% ਦੇ ਕਰੀਬ ਗੈਸ ਸਟੇਸ਼ਨ ਜਿਹੜੇ ਨਾਰਥ ਕੈਰੋਲੀਨਾ ਦੇ ਵਿੱਚ, 17.5% ਜਾਰਜੀਆ 'ਚ, 17% ਵਰਜੀਨੀਆ ਦੇ ਵਿੱਚ ਵਿਦਆਊਟ ਗੈਸ ਆ। ਇਹ ਗੈਸ ਬਡੀ .com ਜਿਹੜਾ ਇੱਕ ਵੈਬਸਾਈਟ ਆ ਉਹਨਾਂ ਦੇ ਮੁਤਾਬਕ। ਇਸੇ ਤਰ੍ਹਾਂ ਸਾਊਥ ਕੈਰੋਲੀਨਾ, ਫਲੋਰੀਡਾ, ਮੈਰੀਲੈਂਡ, ਟੈਨਸੀ, ਵੈਸਟ ਵਰਜੀਨੀਆ ਦੇ ਵਿੱਚ ਵੀ ਬਹੁਤ ਸਾਰੇ ਗੈਸ ਸਟੇਸ਼ਨ ਬਿਨਾਂ ਗੈਸ ਤੋਂ ਹੈਗੇ ਆ। ਸੋ ਖਾਸ ਕਰਕੇ ਜਿਹੜੇ ਟਰੱਕਰ ਵੀਰ ਹੈਗੇ ਆ ਜਿਹੜੇ ਉਸ ਸਾਈਡ ਜਾ ਰਹੇ ਆ ਜਾਂ ਉੱਧਰ ਫਸੇ ਹੋ ਆ, ਉਹ ਪਲੀਜ਼ ਆਪਣਾ ਧਿਆਨ ਰੱਖੋ, ਕਿਉਂਕਿ ਜਿਹੜੀ ਗੈਸ ਆ ਜੇ ਖਤਮ ਹੋ ਗਏ ਫਿਰ ਤੁਸੀਂ ਉੱਥੇ ਜਿਹੜਾ ਆ ਸਟਕ ਹੋ ਜਾਣਾ ਆ। ਇਹ ਬਿਲਕੁਲ ਬੜਾ ਹੀ ਧਿਆਨ ਰੱਖਣ ਜੋ ਗੱਲ ਹੈਗੀ ਆ। ਐਨਰਜੀ ਸੈਕਟਰੀ ਜਿਹੜੇ ਜੈਨੀਫਰ ਗ੍ਰੈਨਹੋਮ ਆ ਉਹਨਾਂ ਨੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਗੈਸ ਦੀ ਹੋਲਡਿੰਗ ਨਾ ਕਰੋ, ਮਤਲਬ ਵੀ ਘਰਾਂ ਦੇ ਵਿੱਚ ਗੈਸ ਐਵੇਂ ਹੀ ਨਾ ਜਮ੍ਹਾਂ ਕਰੀ ਜਾਓ, ਤਾਂ ਕਿ ਜਿਨ੍ਹਾਂ ਨੂੰ ਐਮਰਜੈਂਸੀ ਜ਼ਰੂਰਤ ਆ, ਖਾਸ ਕਰਕੇ ਜਿਹੜੀਆਂ ਐਂਬੂਲੈਂਸ ਆ, ਪੁਲਿਸ ਕਾਰ ਆ, ਮਿਲਟਰੀ ਦੀਆਂ ਆ, ਫਾਇਰ ਦੀਆਂ ਆ, ਉਹਨਾਂ ਨੂੰ ਗੈਸ ਦੀ ਜ਼ਰੂਰਤ ਆ। ਸੋ ਪਲੀਜ਼ ਹੋਲਡਿੰਗ ਨਾ ਕਰੋ। ਅਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਵੀ ਜੇ ਐਮਰਜੈਂਸੀ ਕਿਤੇ ਬਾਹਰ ਜਾਣਾ ਤਦ ਹੀ ਜਾਓ, ਬਾਕੀ ਤੁਹਾਡੀਆਂ ਜਿਹੜੀਆਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਘੁੰਮਣ ਫਿਰਨ ਵਾਲੀ ਜਾਂ ਹੋਰ ਕਿਤੇ ਵੀ ਜਾਣਾ ਆ ਉਹ ਸਾਰੀਆਂ ਹੁਣ ਪੋਸਟਪੋਨ ਕਰ ਦਿਓ, ਕਿਉਂਕਿ ਜਿਹੜੀ ਗੈਸ ਦੀ ਸ਼ਾਰਟੇਜ ਆ ਸਾਊਥ ਈਸਟ ਦੇ ਵਿੱਚ ਬਹੁਤ ਜ਼ਿਆਦਾ ਹੋ ਗਈ ਆ। ਇੰਨੀ ਜ਼ਿਆਦਾ ਸਿਚੁਏਸ਼ਨ ਬੈਡ ਆ ਵੀ ਲੋਕ ਕਹਿੰਦੇ ਵੀ ਪਲਾਸਟਿਕ ਦੇ ਬੈਗਾਂ ਵਿੱਚ ਵੀ ਜਿਹੜੀ ਆ ਗੈਸ ਭਰ ਕੇ ਘਰਾਂ ਨੂੰ ਲਿਜਾ ਰਹੇ ਆ। ਜੀ ਜਿਹੜਾ ਵੀ ਭਾਂਡਾ ਟੀਂਡਾ ਲੱਭਦਾ ਹੈ ਬਸ ਉਹਦੇ ਵਿੱਚ ਗੈਸ ਭਰ ਕੇ ਰੱਖਦੇ ਆ। ਸੇਮ ਸਥਿਤੀ ਅੱਜ ਤੋਂ 1 ਸਾਲ ਪਹਿਲਾਂ ਟੋਇਲਟ ਪੇਪਰ ਨੂੰ ਲੈ ਕੇ ਜਿੱਦਾਂ ਅਮਰੀਕਾ ਦੇ ਵਿੱਚ ਦੇਖੀ ਗਈ ਸੀਗੀ, ਉਹ ਉੱਥੇ ਜਿਹੜੀ ਉਹ ਬਣ ਰਹੀ ਆ। ਸੋ ਇੱਥੋਂ ਜਿਹੜਾ ਹਰਜੋਤ ਸਿੰਘ ਇਹ ਵੀ ਪਤਾ ਲੱਗਦਾ ਵੀ ਆਪਾਂ ਕਿੰਨਾ ਜ਼ਿਆਦਾ ਡਿਪੈਂਡੈਂਟ ਜਿਹੜਾ ਇਸ ਚੀਜ਼ ਦੇ ਉੱਤੇ ਹੈਗੇ ਆ।
ਇੱਕ ਜਿਹੜੇ ਰੈਂਸਮਵੇਅਰ ਅਟੈਕ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਵਿਵਸਥਾ ਆ ਉਹ ਜਿਹੜੀ ਆ ਉਲਟ ਪੁਲਟ ਜਿਹੜੀ ਉਹ ਹੋ ਗਈ ਆ। ਅਮਰੀਕਾ ਵਰਗੇ ਵਿਕਸਿਤ ਮੁਲਕ ਦੇ ਵਿੱਚ ਇਹ ਸਥਿਤੀ ਜਿਹੜੀ ਉਹ ਬਣੀ ਆ, ਅਤੇ ਤੁਸੀਂ ਆਮ ਸੋਚੋ ਵੀ ਹੋਰ ਮੁਲਕਾਂ ਦੇ ਵਿੱਚ ਜੇ ਇਹ ਇੱਥੇ ਇੱਦਾਂ ਆ, ਅਤੇ ਬਾਕੀ ਥਾਵਾਂ ਦੇ ਉੱਤੇ ਵੀ ਤਾਂ ਰੈਂਸਮਵੇਅਰ ਵਾਲੇ ਅਟੈਕ ਜਿਹੜੇ ਉਹ ਕਰਦੇ ਹੀ ਜਿਹੜੇ ਉਹ ਹੋਣਗੇ, ਉੱਥੇ ਵੀ ਸਥਿਤੀ ਕਈਆਂ ਦੀ ਜਿਹੜੀ ਉਹ ਮਾੜੀ ਹੁੰਦੀ ਹੋਊਗੀ। ਪਰ ਇਹਦੇ ਉੱਤੇ ਜਲਦ ਕੋਈ ਕਾਰਵਾਈ ਜਿਹੜੀ ਆ ਉਹ ਕਰਨ ਦੀ ਜ਼ਰੂਰਤ ਹੈ, ਤਾਂ ਜੋ ਮੁੜ ਜਿਹੜੀ ਗੈਸ ਜਿਹੜੀ ਆ ਉਹ ਪਾਈਪਲਾਈਨ ਆ ਬਹਾਲ ਹੋ ਸਕੇ ਅਤੇ ਲੋਕਾਂ ਦੀ ਇਹ ਦਿੱਕਤ ਆ ਉਹ ਠੀਕ ਹੋਵੇ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲਿਜ਼ ਚੇਨੀ ਨੂੰ ਬਾਹਰ ਦਾ ਰਸਤਾ ਜਿਹੜਾ ਆ ਅੱਜ ਦਿਖਾ ਦਿੱਤਾ ਗਿਆ ਆ। ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਉਹਨਾਂ ਨੂੰ ਲੀਡਰਸ਼ਿਪ ਪੋਜੀਸ਼ਨ ਤੋਂ ਜਿਹੜਾ ਉਹ ਲਾਂਭੇ ਕਰ ਦਿੱਤਾ ਆ। ਇਹਨਾਂ ਦਾ ਇਹ ਨੰਬਰ 3 ਦੀ ਜਿਹੜੀ ਆ ਉਹ ਹਾਊਸ ਰਿਪਬਲਿਕਨ ਜਿਹੜੀ ਉਹ ਲੀਡਰ ਸੀਗੀ, ਅੱਜ ਜਿਹੜੀ ਕਾਨਫਰੰਸ ਚੇਅਰ ਦੇ ਵਜੋਂ ਇਹ ਸੀਗੀ, ਉਸ ਅਹੁਦੇ ਤੋਂ ਇਹਨਾਂ ਨੂੰ ਲਾਂਭੇ ਕਰ ਦਿੱਤਾ ਇੱਕ ਵੌਇਸ ਵੋਟ ਦੇ ਨਾਲ ਹੀ। ਪਿਛਲੇ ਕਈ ਮਹੀਨਿਆਂ ਤੋਂ ਟਰੰਪ ਹੁਣਾਂ ਦੀ ਜਿਹੜੀ ਇਲੈਕਸ਼ਨ ਦੀ ਜਿਹੜੀ ਝੂਠ ਆ ਉਸ ਦਾ ਇੱਕ ਕ੍ਰਿਟਿਸਿਜ਼ਮ ਲਗਾਤਾਰ ਕਰਦੇ ਰਹੇ ਆ, ਅਤੇ ਉਸ ਦਾ ਜਿਹੜਾ ਖਾਮਿਆਜ਼ਾ ਜਿਹੜਾ ਉਸ ਨੂੰ ਭੁਗਤਣਾ ਜਿਹੜਾ ਉਹ ਪਿਆ ਹੈਗਾ ਆ। ਆਲਰੇਡੀ ਰਿਪਰੈਜ਼ੈਂਟੇਟਿਵ ਅਲੀਸ ਸਟੈਫਨਿਕ ਨਿਊਯਾਰਕ ਤੋਂ, ਜਿਸ ਨੂੰ ਟਰੰਪ, ਕੈਵਿਨ ਮੈਕਾਰਥੀ ਅਤੇ ਜਿਹੜੇ ਵਿਪ ਸਟੀਵ ਸਕੈਲਿਸ, ਇਹਨਾਂ ਦੀ ਐਂਡੋਰਸਮੈਂਟ ਆਲਰੇਡੀ ਮਿਲ ਚੁੱਕੀ ਆ। ਕਹਿੰਦੇ ਉਹਨਾਂ ਨੇ ਮਿੰਟ ਵੀ ਜਿਹੜਾ ਉਹ ਜਾਇਆ ਨਹੀਂ ਕੀਤਾ, ਅਤੇ ਨਾਲ ਦੇ ਨਾਲ ਚਿੱਠੀ ਜਿਹੜੀ ਆ ਉਹਨਾਂ ਨੇ ਘੱਲ ਦਿੱਤੀ ਵੀ ਉਹ ਆਪਣਾ ਜਿਹੜਾ ਫਾਰਮਲੀ ਇਸ ਰੋਲ ਦੇ ਲਈ ਆਪਣੇ ਆਪ ਨੂੰ ਮੋਹਰੇ ਜਿਹੜਾ ਆ ਉਹ ਕਰ ਰਹੀ ਹੈਗੀ ਆ। ਸੋ ਇਸ ਤੋਂ ਪਹਿਲਾਂ ਵੀ ਲਿਜ਼ ਚੇਨੀ ਨੂੰ ਕੁਛ ਮਹੀਨੇ ਪਹਿਲਾਂ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਉਣ ਤੋਂ ਬਾਅਦ ਦੇ ਵਿੱਚ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਦੋਂ ਸੀਕਰਟ ਬੈਲਟ ਦੇ ਵਿੱਚ ਇਹ ਜਿਹੜੀ ਆ ਜੇਤੂ ਨਿਕਲੀ ਸੀਗੀ। ਪਰ ਅੱਜ ਵੌਇਸ ਵੋਟ ਦੇ ਨਾਲ ਹੀ ਜਿਹੜਾ ਇਸ ਨੂੰ ਇਸ ਅਹੁਦੇ ਤੋਂ ਜਿਹੜਾ ਉਹ ਲਾ ਦਿੱਤਾ ਗਿਆ ਹੈਗਾ ਆ। ਸੋ ਲਿਜ਼ ਚੇਨੀ ਨੇ ਕੱਲ੍ਹ ਵੀ ਹਾਊਸ ਦੇ ਫਲੋਰ ਦੇ ਉੱਤੇ ਜਿਹੜਾ ਭਾਸ਼ਣ ਦੇ ਵਿੱਚ ਇਹੀ ਚੀਜ਼ ਨੂੰ ਮੁੜ ਦੁਹਰਾਇਆ ਵੀ ਟਰੰਪ ਹੁਣੀ ਜਿਹੜਾ ਇਲੈਕਸ਼ਨ ਨੂੰ ਲੈ ਕੇ ਗੱਲਾਂ ਕਰ ਰਹੇ ਉਹ ਟੋਟਲੀ ਝੂਠ ਨੇ, ਅਤੇ ਅਮਰੀਕਾ ਨੂੰ ਜਿਹੜਾ ਉਹ ਬਚਾਉਣਾ ਆ ਅਤੇ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਪੈਣਾ ਆ। ਉਧਰ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਸ 'ਤੇ ਮਿਲਦੀ ਜੁਲਦੀ ਖਬਰ ਆ, ਇੱਕ ਰਿਊਟਰਸ ਨੇ ਇੱਕ ਖਬਰ ਜਿਹੜੀ ਆ ਉਹ ਛਾਪੀ ਆ, ਰਿਪੋਰਟ ਕੀਤੀ, ਕਹਿੰਦੇ ਵੀ 100 ਤੋਂ ਵੱਧ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਜਿਹੜੇ ਆ ਟਰੰਪ ਨੂੰ ਲੈ ਕੇ ਇਹ ਹੁਣ ਚੇਤਾਵਨੀ ਪਾਰਟੀ ਨੂੰ ਦਿੱਤੀ ਆ ਵੀ ਜੇ ਤੁਸੀਂ ਟਰੰਪ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਆ ਤਾਂ ਅਸੀਂ ਤੀਜੀ ਪਾਰਟੀ ਜਿਹੜੀ ਆ ਉਹ ਬਣਾਉਣ ਦੇ ਲਈ ਤਿਆਰ ਹੈਗੇ ਆ। ਵੀ ਉੱਦਾਂ ਕਹਿੰਦੇ ਵੀ ਅਸੀਂ ਪਾਰਟੀ ਨੂੰ ਬ੍ਰੇਕ ਨਹੀਂ ਕਰਨਾ ਚਾਹੁੰਦੇ, ਪਰ ਟਰੰਪ ਹੁਣਾਂ ਦਾ ਜਿਹੜਾ ਸਾਥ ਆ ਉਹ ਛੱਡਣਾ ਚਾਹੀਦਾ। ਲਿਜ਼ ਚੇਨੀ ਨੇ ਵੀ ਇਹੀ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੀ ਆ ਵੀ ਮੈਂ ਇਹੀ ਕੋਸ਼ਿਸ਼ਾਂ ਕਰੂੰਗੀ ਵੀ ਟਰੰਪ ਮੁੜ ਵੀ ਕਦੀ ਓਵਲ ਆਫਿਸ ਦੇ ਨਜ਼ਦੀਕ ਜਿਹੜਾ ਆ ਉਹ ਨਾ ਪਹੁੰਚ ਸਕੇ। 2020 ਦੀ ਇਲੈਕਸ਼ਨ ਲਾਸ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਹਰ ਤਰ੍ਹਾਂ ਦਾ ਹੀਲਾ ਜਿਹੜਾ ਉਹ ਵਰਤਿਆ ਵੀ ਇਲੈਕਸ਼ਨ ਦੇ ਨਤੀਜੇ ਜਿਹੜੇ ਉਹ ਉਲਟਾਏ ਜਾ ਸਕਣ, ਪਰ ਕਿਸੇ ਵੀ ਪਾਸੋਂ ਉਹਨਾਂ ਨੂੰ ਜਿਹੜਾ ਆ ਉਹ ਉਲਟਾਉਣ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਜੀ। ਤੇ ਦੂਸਰੇ ਪਾਸੇ ਜਿਹੜੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਇਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਪ੍ਰੈਜ਼ੀਡੈਂਟ ਨਹੀਂ ਹੈਗੇ, 100 ਦਿਨ ਤੋਂ ਵੱਧ ਹੋ ਗਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਕਮਾਂਡਰ ਇਨ ਚੀਫ ਆ, ਸੋ ਉਹਨਾਂ ਦੇ ਜਿਹੜੇ ਉਹ ਕੰਮ ਕਰ ਰਹੇ ਆ ਉਹਦੇ ਉੱਤੇ ਲਿਜ਼ ਚੇਨੀ ਨੂੰ ਫੋਕਸ ਕਰਨਾ ਚਾਹੀਦਾ ਆ, ਤਾਂ ਕਿ ਜਿਹੜੀਆਂ 2022 ਦੇ ਵਿੱਚ ਇਲੈਕਸ਼ਨਸ ਆਉਣੀਆਂ ਆ ਉਹਦੇ ਵਿੱਚ ਜਿਹੜੀ ਆ ਰਿਪਬਲਿਕਨ ਪਾਰਟੀ ਆ ਉਹਨਾਂ ਨੂੰ ਜਿਹੜੀ ਆ ਹੈਲਪ ਮਿਲ ਸਕੇ। ਤੇ ਅਗਲੀ ਖਬਰ ਵੱਲ ਚਲੀਏ, ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਨੇ $12 ਬਿਲੀਅਨ ਦਾ ਬਜਟ ਜਿਹੜਾ ਆ ਪ੍ਰਪੋਜ਼ ਕੀਤਾ ਆ, ਜਿਹੜਾ ਕਿ ਹੋਮਲੈਸਨੈਸ ਨੂੰ ਕੰਟਰੋਲ ਕਰੇਗਾ। ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਹੋਮਲੈਸ ਹੈਗੇ ਆ। ਬਹੁਤ ਸਾਰੇ ਲੋਕ ਤਾਂ ਇਹ ਵੀ ਬਲੇਮ ਕਰਦੇ ਆ ਵੀ ਇਹਦਾ ਮੇਨ ਕਾਰਨ ਡੈਮੋਕ੍ਰੇਟ ਜਾਂ ਕੈਲੀਫੋਰਨੀਆ ਦੇ ਗਵਰਨਰ ਵੀ ਹੈਗੇ ਆ, ਪਰ ਹੁਣ ਇਹ ਸੋਚ ਰਹੇ ਆ ਵੀ ਜੇ $12 ਬਿਲੀਅਨ ਉਹਨਾਂ ਲਈ ਖਰਚਿਆ ਜਾਊਗਾ ਉਹਦੀ ਅਕਾਊਂਟੇਬਿਲਿਟੀ ਕਿੱਦਾਂ ਹੋਊਗੀ, ਉਹ ਕਿਸ ਕੰਮ ਦੇ ਲਈ ਪੈਸੇ ਵਰਤੇ ਜਾਊਗੇ, ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ਜਾਊਗੀ ਜਾਂ ਜਿਨ੍ਹਾਂ ਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਆ ਉਹਦੇ ਉੱਤੇ ਫੋਕਸ ਕੀਤਾ ਜਾਊਗਾ। ਸੋ ਇਹ ਇਸ਼ੂ ਜਿਹੜਾ ਆ ਉੱਠ ਰਿਹਾ, ਪਰ ਕੈਲੀਫੋਰਨੀਆ ਦੇ ਵਿੱਚ 80% ਦੇ ਕਰੀਬ ਜਿਹੜੀ ਆ ਇੱਥੇ ਦੀ ਕੈਲੀਫੋਰਨੀਆ ਦੀ ਜਿਹੜੀ ਅਸੈਂਬਲੀ ਆ ਤੇ ਸੈਨੇਟ ਆ ਉਹਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਆ। ਸੋ ਕਿਸੇ ਤਰ੍ਹਾਂ ਦੀ ਕੋਈ ਆਪੋਜੀਸ਼ਨ ਹੈ ਨਹੀਂ, ਤੇ ਹੁਣ ਇਹ ਦੇਖਦੇ ਆ ਵੀ ਇਸ ਫੰਡ ਨੂੰ ਕਿਸ ਤਰ੍ਹਾਂ ਜਿਹੜਾ ਫਿਊਚਰ ਦੇ ਵਿੱਚ ਯੂਜ਼ ਕੀਤਾ ਜਾਊਗਾ। ਜੀ।
ਅੱਜ ਇਕੋਨਮੀ ਦੇ ਲਈ ਇੱਕ ਮਾੜੀ ਸੰਕੇਤ ਜਿਹੜੇ ਆਏ ਆ ਮਹਿੰਗਾਈ ਆ 4.2% ਦੇ ਉੱਤੇ ਜੰਪ ਜਿਹੜੀ ਉਹ ਕਰ ਗਈ ਹੈਗੀ ਆ। ਇਸ ਦੇ ਚੱਲਦਿਆਂ ਅੱਜ ਸਟਾਕ ਮਾਰਕੀਟ ਦੇ ਵਿੱਚ ਧੜਾ ਧੜ ਜਿਹੜੀ ਆ ਸੈਲਿੰਗ ਉਹ ਵਧੀ ਆ। ਡਾਊ ਜੋਨਸ ਦੇ ਵਿੱਚ 500 ਪੁਆਇੰਟ ਤੱਕ ਦਾ ਜਿਹੜਾ ਘਾਟਾ ਅਤੇ ਨੈਸਡੈਕ ਦੇ ਵਿੱਚ 2.25 ਤੋਂ 2.5% ਤੱਕ ਦੀ ਜਿਹੜੀ ਗਿਰਾਵਟ ਆ ਉਹ ਆਈ ਹੈਗੀ ਆ। 2008 ਦੀ ਰਿਸੈਸ਼ਨ ਤੋਂ ਬਾਅਦ ਦੇ ਵਿੱਚ ਵੀ ਕਹਿੰਦੇ ਆ ਇੰਨੀ ਜ਼ਿਆਦਾ ਇਨਫਲੇਸ਼ਨ ਜਿਹੜੀ ਉਹ ਨਹੀਂ ਸੀ ਵਧੀ ਜਿੰਨੀ ਇਸ ਮੌਕੇ ਜਿਹੜੀ ਉਹ ਹੁਣ ਵੱਧ ਚੁੱਕੀ ਹੋਈ ਆ। ਸੋ ਇਹ ਇੱਕ ਸਥਿਤੀ ਜਿਹੜੀ ਆ ਕਹਿ ਲਓ ਵੀ ਓਵਰਆਲ ਨਾਜ਼ੁਕ ਜਿਹੜੀ ਉਹ ਬਣਦੀ ਜਾ ਰਹੀ ਆ ਅਤੇ 4.2% ਜਿਹੜੀ ਅਚਾਨਕ ਇਹ ਜਿਹੜੀ ਹਰਜੋਤ ਸਿੰਘ ਜੀ ਵਧੀ ਆ ਇਸ ਦਾ ਅਸਰ ਜਿਹੜਾ ਇਹ ਪੈਣਾ ਹੀ ਆ। ਪਿਛਲੇ ਸਾਲ ਦੇ ਕੰਪੈਰੇਟਿਵਲੀ ਉੱਦਾਂ ਇਹ ਗੱਲ ਕਰ ਰਹੇ ਆ। ਪਿਛਲੇ ਸਾਲ ਆਪਾਂ ਜੇ ਦੇਖਿਆ ਜਾਵੇ ਤਾਂ ਓਬਵੀਅਸਲੀ ਹਾਲਾਤ ਜਿਹੜੇ ਟੋਟਲੀ ਜਿਹੜੇ ਉਹ ਫਰਕ ਸੀਗੇ, ਪਰ ਕਹਿੰਦੇ ਵੀ ਇਹ ਫਾਸਟੈਸਟ ਹੈਗੀ ਆ 2008 ਤੋਂ ਬਾਅਦ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਜਿਹੜੀ ਉਹ ਵਧੀ ਆ। ਡਾਊ ਜੋਨਸ ਵਾਲੇ ਇਹ ਕਿਆਸਰੀਆਂ ਲਾ ਰਹੇ ਸੀ ਕਿ ਵੀ ਮੇ ਵੀ 3.5 ਜਾਂ 3.6% ਤੱਕ ਇਕੋਨਮੀ ਜਿਹੜੀ ਉਹ ਵਧੂਗੀ। ਉੱਧਰ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈਗਾ ਆ ਉਸ ਦੇ ਵਿੱਚ ਇਹ ਕਹਿੰਦੇ ਇਹ ਜਿਹੜਾ ਸ਼ਾਰਪੈਸਟ ਇਨਕਰੀਜ਼ ਹੈਗਾ ਆ। ਫੈਡਰਲ ਰਿਜ਼ਰਵ ਦੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ ਵੀ ਇਹ ਜਿਹੜਾ ਕਰੰਟ ਰਾਈਜ਼ ਆ ਇਹ ਟੈਂਪਰੇਰੀ ਆ, ਇਹ ਪੱਕਿਆਂ ਤੌਰ ਦੇ ਉੱਤੇ ਨਹੀਂ ਹੈਗਾ ਅਤੇ ਕਹਿੰਦੇ ਇਹ ਲੱਗਦਾ ਨਹੀਂ ਆ ਵੀ ਪਾਲਿਸੀ ਨੂੰ ਜਿਹੜਾ ਇਨਫਲੂਐਂਸ ਜਿਹੜਾ ਉਹ ਕਰੂਗਾ, ਯਾਨੀ ਕਿ ਉਸ ਦੇ ਉੱਤੇ ਕੋਈ ਚੇਂਜਿਸ ਜਿਹੜੇ ਉਹ ਆਉਣਗੇ। ਮੰਥ ਟੂ ਮੰਥ ਗੇਨ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਤਕਰੀਬਨ 1.8% ਜਿਹੜਾ ਆ ਇਹ ਜਿਹੜੇ ਇਨਫਲੇਸ਼ਨ ਦੇ ਵਿੱਚ ਵਾਧਾ ਜਿਹੜਾ ਹੋਇਆ ਆ। ਇਸ ਵੇਲੇ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜੇ ਵੀ ਲੋਕ ਖਰੀਦਦਾਰੀ ਲਗਾਤਾਰ ਕਰ ਰਹੇ ਆ ਉਹਨਾਂ ਨੂੰ ਪਤਾ ਹੀ ਆ ਵੀ ਸਟੋਰਾਂ ਦੇ ਉੱਤੇ ਹਰ ਇੱਕ ਚੀਜ਼ ਬ੍ਰੈਡ ਤੋਂ ਲੈ ਕੇ ਅਤੇ ਤੁਸੀਂ ਚਾਹੇ ਅਪਲਾਇੰਸ ਲੈਣੇ ਆ ਅਤੇ ਚਾਹੇ ਤੁਸੀਂ ਘਰ ਲੈਣਾ ਹੈ ਅਤੇ ਚਾਹੇ ਐਨਰਜੀ ਆ, ਹਰ ਇੱਕ ਦੀ ਕੋਸਟ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਇਹੀ ਨਹੀਂ, ਐਨਰਜੀ ਦੇ ਪ੍ਰਾਈਸ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਵਧੇ ਨੇ, 25% ਪਿਛਲੇ ਸਾਲ ਦੇ ਨਾਲੋਂ ਕਹਿੰਦੇ ਆ ਉਹ ਜੰਪ ਹੋਏ ਨੇ ਅਤੇ ਗੈਸੋਲੀਨ ਦੇ ਪ੍ਰਾਈਸ ਤਕਰੀਬਨ 50% ਜਿਹੜਾ ਉਹ ਵਾਧਾ ਹੋਇਆ ਅਤੇ ਜਿਹੜਾ ਫਿਊਲ ਆਇਲ ਆ ਉਹ 37% ਜਿਹੜਾ ਇੱਕ ਸਾਲ ਦੇ ਵਿੱਚ ਹੁਣ ਤੱਕ ਵੱਧ ਚੁੱਕਾ ਹੈ। ਆਪਾਂ ਲੰਬਰ ਦਾ ਆਲਰੇਡੀ ਦੱਸਿਆ ਕਿਤੇ 200 ਅਤੇ ਕਿਤੇ 500%। ਸਟੀਲ ਦੀ ਕੀਮਤਾਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਉਹ ਵਾਧਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਯੂਜ਼ਡ ਕਾਰ ਅਤੇ ਟਰੱਕ ਪ੍ਰਾਈਸ ਇਸ ਟਾਈਮ ਅਸਮਾਨ ਨੂੰ ਜਿਹੜੇ ਉਹ ਛੂਹ ਰਹੇ ਹੈਗੇ ਨੇ। ਸੋ ਇਹ ਕਾਫੀ ਵੱਡਾ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਹੈਗਾ ਆ ਅਰਥਚਾਰੇ ਦੇ ਲਈ। ਇਹ ਦੇਖਣਾ ਹੋਊਗਾ ਵੀ ਕੀ ਬਣਦਾ, ਪਰ ਫੈਡਰਲ ਰਿਜ਼ਰਵ ਨੇ ਕਿਹਾ ਹੈ ਹਾਲ ਦੀ ਘੜੀ ਅਸੀਂ ਇਸ ਟ੍ਰੈਂਡ ਨੂੰ ਦੇਖਦੇ ਹੋਏ ਪਾਲਿਸੀ ਦੇ ਵਿੱਚ ਚੇਂਜਿਸ ਜਿਹੜੇ ਆ ਉਹ ਨਹੀਂ ਕਰਾਂਗੇ, ਪਰ ਇਹ ਕਾਫੀ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕੰਟੀਨਿਊਡ ਇਨਫਲੇਸ਼ਨ ਮਹਿੰਗਾਈ ਵੱਧਦੀ ਆ ਜਾਂ ਇਹ ਵਨ ਟਾਈਮ ਥਿੰਗ ਜਿਹੜੀ ਉਹ ਸੀਗੀ। ਜੀ, ਅਗਲੀ ਖਬਰ ਜਿਹੜੀ ਹੈ ਇਜ਼ਰਾਈਲ ਅਤੇ ਪੈਲਸਤੀਨੀਅਨ ਦੇ ਸੰਬੰਧ ਦੇ ਵਿੱਚ ਆ। ਉੱਥੇ ਜਿਹੜੀ ਵਾਇਲੈਂਸ ਆ ਬਹੁਤ ਜ਼ਿਆਦਾ ਵੱਧ ਗਈ ਆ। ਹੁਣ ਤੱਕ ਦੀਆਂ ਰਿਪੋਰਟਸ ਦੇ ਮੁਤਾਬਕ 43 ਲੋਕਾਂ ਦੀ ਗਾਜ਼ਾ ਏਰੀਏ ਦੇ ਵਿੱਚ ਮੌਤ ਹੋ ਗਈ ਆ ਜਿਹੜੇ ਇਜ਼ਰਾਈਲ ਵਾਲਿਆਂ ਨੇ ਏਅਰ ਸਟ੍ਰਾਈਕ ਕੀਤੀ ਸੀ। ਇਸ ਤੋਂ ਬਿਨਾਂ USA ਦੇ ਵਿੱਚ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਹੈਗੇ ਆ। ਨਿਊਯਾਰਕ, ਲਾਸ ਐਂਜਲਸ, ਵਾਸ਼ਿੰਗਟਨ DC ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਇਜ਼ਰਾਈਲ ਦੇ ਸਪੋਰਟਰ ਲੋਕਾਂ ਵੱਲੋਂ ਅਤੇ ਪੈਲਸਤੀਨੀਅਨ ਲੋਕਾਂ ਦੇ ਸਪੋਰਟਰ ਜਿਹੜੇ ਆ ਉਹਨਾਂ ਵੱਲੋਂ ਹੋਏ ਆ। ਕਈ ਜਗ੍ਹਾ ਦੇ ਉੱਤੇ ਇੱਥੇ ਵੀ ਜਿਹੜੀਆਂ ਝੜਪਾਂ ਹੋਈਆਂ ਹੈਗੀਆਂ ਆ। 100 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਪੈਲਸਤੀਨੀਅਨ ਫਲੈਗਸ ਦੇ ਨਾਲ ਫ੍ਰੀ ਪੈਲਸਤੀਨੀਅਨ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਕੀਤਾ। ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਆ ਕਾਫੀ ਹੋ ਰਹੇ ਹੈਗੇ ਆ। ਜੀ ਬਿਲਕੁਲ, ਇਹ 35 ਜਿਹੜੇ ਹਰਜੋਤ ਸਿੰਘ ਜੀ ਜਿਹੜਾ ਦੱਸਿਆ ਜਾ ਰਿਹਾ ਵੀ 43 ਲੋਕ ਇਨਫੈਕਟ ਕਹਿੰਦੇ 53 ਜਿਹੜੇ ਹੁਣ ਤੱਕ ਪੈਲਸਤੀਨੀ ਮਰ ਚੁੱਕੇ ਆ। 6 ਇਜ਼ਰਾਈਲੀ ਜਿਹੜੇ ਇਹ ਮਰੇ ਆ। ਇਹਨਾਂ ਦੇ ਵਿੱਚ 14 ਪੈਲਸਤੀਨੀ ਬੱਚੇ ਵੀ ਜਿਹੜੇ ਆ ਕਹਿੰਦੇ ਇਸ ਕੌਨਫਲਿਕਟ ਦੇ ਵਿੱਚ ਮਰ ਚੁੱਕੇ ਆ। UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟੇਰਸ ਉਹਨਾਂ ਨੇ ਕਿਹਾ ਵੀ ਉਹ ਬਹੁਤ ਜ਼ਿਆਦਾ ਇਸ ਚੀਜ਼ ਤੋਂ ਚਿੰਤਤ ਨੇ ਅਤੇ ਕਹਿੰਦੇ ਵੀ ਇਹ ਜਿਹੜੀ ਹਿੰਸਾ ਆ ਇੱਦਾਂ ਲੱਗ ਰਿਹਾ ਆ, ਉਹਨਾਂ ਨੇ ਤਾਂ ਨਹੀਂ, ਇਹ ਓਵਰਆਲ ਕਹਿ ਰਹੇ ਆ ਵੀ ਇਹ ਜੰਗ ਦਾ ਰੂਪ ਜਿਹੜਾ ਆ ਅਖਤਿਆਰ ਕਰ ਸਕਦੀ ਹੈਗੀ ਆ। 1000 ਤੋਂ ਵੱਧ ਜਿਹੜੇ ਹਮਾਸ ਦੇ ਦੁਆਰਾ ਜਿਹੜੇ ਆ ਉਹ ਰਾਕਟਸ ਹੁਣ ਤੱਕ ਇਜ਼ਰਾਈਲ ਵੱਲ ਜਿਹੜੇ ਉਹ ਦਾਗੇ ਜਾ ਚੁੱਕੇ ਆ ਅਤੇ ਦਰਜਨਾਂ ਤੋਂ ਵੱਧ ਜਿਹੜੇ ਆ ਇਹ ਇਜ਼ਰਾਈਲ ਨੇ ਜਿਹੜੀਆਂ ਏਅਰ ਸਟ੍ਰਾਈਕਸ ਆ ਇੱਥੇ ਕੀਤੀਆਂ ਹੈ। ਗਾਜ਼ਾ ਪੱਟੀ ਅਤੇ ਵੈਸਟ ਬੈਂਕ ਥੋੜ੍ਹੇ ਹੀ ਜਿਹੜੇ ਇਲਾਕੇ ਰਹਿ ਗਏ ਆ ਜਿੱਥੇ ਪੈਲਸਤੀਨੀਅਨ ਹੁਣ ਰਹਿ ਗਏ ਨੇ। ਇਜ਼ਰਾਈਲ ਜਿਹੜਾ ਆ ਬਾਕੀ ਸਾਰੇ ਥਾਵਾਂ ਦੇ ਉੱਤੇ ਜਿਹੜੇ ਹੁਣ ਜਿਊਜ਼ ਆ ਉਹਨਾਂ ਦੀ ਮੈਜੋਰਟੀ ਜਿਹੜੀ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਸੈਟਲਮੈਂਟਸ ਉਹਨਾਂ ਇਲਾਕਿਆਂ ਦੇ ਵਿੱਚ ਇਜ਼ਰਾਈਲੀ ਜਿਊਜ਼ ਲੋਕਾਂ ਦੀਆਂ ਜਿਹੜੀਆਂ ਆ ਉਹ
ਲਗਾਤਾਰ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਿਖੇਧੀ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਦੇ ਦੁਆਰਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਸੈਟਲਮੈਂਟਸ ਆ ਉਹ ਬਣਾਈਆਂ ਜਾ ਰਹੀਆਂ ਹੈਗੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਬਾਈਡਨ ਹੋਣੀ ਇਸ ਦੇ ਉੱਤੇ ਕੀ ਕਰਦੇ। ਅੱਜ ਖਬਰ ਇਹ ਆ ਰਹੀ ਆ ਵੀ ਜਿਹੜੇ ਜੋ ਬਾਈਡਨ ਆ ਉਹ ਇੱਕ ਸਪੈਸ਼ਲ ਐਨਵੋਏ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ ਇਸ ਹਿੰਸਾ ਨੂੰ ਵਧਣ ਤੋਂ ਰੋਕਣ ਦੇ ਲਈ ਜਿਹੜੇ ਉੱਥੇ ਘੱਲ ਰਹੇ ਨੇ, ਤਾਂ ਜੋ ਹਿੰਸਾ ਜਿਹੜੀ ਇਹ ਰੁਕੇ। ਨਹੀਂ ਤਾਂ ਜਿਹੜਾ ਇਹ ਜੰਗ ਦਾ ਰੂਪ ਅਖਤਿਆਰ ਜਿਹੜਾ ਕਰੂਗੀ। ਅਤੇ ਜੇ ਇਜ਼ਰਾਈਲ ਜਿਸ ਦੇ ਵਿੱਚ ਵੀ ਇਨਵੋਲਵ ਹੋਊਗਾ ਤਾਂ ਹਰਜੋਤ ਸਿੰਘ ਜੀ ਇਹ ਆਟੋਮੈਟਿਕਲੀ ਜਿਹੜੀ ਉਹ ਗੱਲ ਹੈਗੀ ਆ ਵੀ ਅਮਰੀਕਾ ਨੇ ਵੀ ਫਿਰ ਉਸੇ ਹੀ ਜੰਗ ਦੇ ਵਿੱਚ ਨਾਲ ਦੇ ਨਾਲ ਉਸ ਮੈਦਾਨ ਦੇ ਵਿੱਚ ਉਤਰਨਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਆ, ਜਿਹਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹ ਕਹਿ ਰਹੇ ਆ ਵੀ ਜੂਨ 15 ਜਿਹੜੀ ਆ ਉਸ ਦਿਨ ਹੋ ਸਕਦਾ ਵੀ ਉਹ ਜਿਹੜੀ ਮਾਸਕ ਪਾਉਣ ਦੀ ਰਿਕੁਆਇਰਮੈਂਟ ਆ ਉਸ ਨੂੰ ਕੈਲੀਫੋਰਨੀਆ ਦੇ ਵਿੱਚੋਂ ਹਟਾ ਦਿੱਤਾ ਜਾਵੇ। ਜਿਸ ਹਿਸਾਬ ਨਾਲ ਲੋਕ ਵੈਕਸੀਨੇਸ਼ਨ ਲਾਉਂਦੇ ਜਾ ਰਹੇ ਆ, ਸੋ ਲੱਗ ਰਿਹਾ ਵੀ ਜਿਹੜੀ ਕੰਡੀਸ਼ਨ ਆ ਇਹ ਕੈਲੀਫੋਰਨੀਆ ਦੇ ਵਿੱਚ ਕਾਫੀ ਸੁਧਰ ਜਾਵੇਗੀ। ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੋਂ ਇੱਕ ਹੋਰ ਬਹੁਤ ਬੁਰੀ ਖਬਰ ਆ ਰਹੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 2 ਕੈਲੀਫੋਰਨੀਆ ਦੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਇੱਕ ਡਿਟੈਕਟਿਵ ਲੂਕਾ ਵੈਨਡੈਟੀ ਇਹ ਸੈਨ ਲੂਇਸ ਓਬਿਸਪੋ ਦੇ ਵਿੱਚ ਜਿਹੜੇ ਆ ਵਾਰੰਟ ਦੇਣ ਗਏ ਸੀ ਕਿਸੇ ਨੂੰ, ਜਦੋਂ ਗੋਲੀ ਚੱਲ ਗਈ ਅਤੇ ਉਸ ਟਾਈਮ ਦੇ ਉੱਤੇ ਇਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇੱਕ ਆਫਿਸਰ ਜਿਮੀ ਇਨ ਇਹ ਸਟਾਕਟਨ ਪੁਲਿਸ ਡਿਪਾਰਟਮੈਂਟ ਦੇ ਲਈ ਕੈਲੀਫੋਰਨੀਆ 'ਚ ਕੰਮ ਕਰਦੇ ਸੀ। ਇੱਕ ਘਰ ਤੋਂ ਕਾਲ ਆਈ ਵੀ ਜਿੱਥੇ ਡੋਮੈਸਟਿਕ ਵਾਇਲੈਂਸ ਘਰ ਹਸਬੈਂਡ ਵਾਈਫ ਲੜਦੇ ਸੀ, ਅਤੇ ਉਸ ਕਾਲ 'ਤੇ ਜਦੋਂ ਗਏ ਅਤੇ ਉਹਨਾਂ ਨੇ ਜਿਹੜਾ ਆ ਗੋਲੀ ਚਲਾ ਦਿੱਤੀ ਅਤੇ ਇਸ ਪੁਲਿਸ ਆਫਿਸਰ ਦੀ ਵੀ ਮੌਤ ਹੋ ਗਈ। ਜੇ ਪੂਰੇ USA ਦੀ ਗੱਲ ਕਰਦੇ ਜਾਈਏ 11 ਮਾਸ ਸ਼ੂਟਿੰਗਸ ਪਿਛਲੇ ਵੀਕਐਂਡ ਦੇ ਦੌਰਾਨ ਹੋਈਆਂ, ਜਿਹਦੇ ਵਿੱਚ 17 ਲੋਕਾਂ ਦੀ ਮੌਤ ਹੋਈ ਆ ਅਤੇ 35 ਜਾਣੇ ਜਿਹੜੇ ਜ਼ਖਮੀ ਹੋਏ ਹੈਗੇ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਾਊਸ ਹੋਲਡ ਜਿਹੜਾ ਘਰੇਲੂ ਡੈਟ ਆ ਕਰਜ਼ਾ ਆ ਉਹ ਇਸ ਟਾਈਮ ਅਮਰੀਕੀ ਲੋਕਾਂ ਦੇ ਉੱਤੇ ਵੱਧ ਗਿਆ ਆ। 14.64 ਟ੍ਰਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ ਉਹ ਹੁਣ ਵੱਧ ਕੇ ਹੋ ਚੁੱਕਾ ਹੋਇਆ ਆ। ਇਸ ਜਿਹੜੇ ਕਹਿੰਦੇ ਵੀ ਬੈਲੈਂਸ ਦੇ ਵਿੱਚ ਇੱਕ ਕੁਆਟਰ ਦੇ ਵਿੱਚ 85 ਬਿਲੀਅਨ ਡਾਲਰ ਦਾ ਇਜ਼ਾਫਾ ਜਿਹੜਾ ਉਹ ਹੋਇਆ ਆ। ਕਹਿੰਦੇ ਵੀ ਇਸ ਦਾ ਮੁੱਖ ਕਾਰਨ ਮਾਰਗੇਜਿਸ ਅਤੇ ਕਾਰ ਲੋਨਸ ਦਾ ਜਿਹੜਾ ਉਹ ਵਧਣਾ ਹੈਗਾ ਆ। ਕਹਿੰਦੇ ਇੱਕ ਸਰਪ੍ਰਾਈਜ਼ ਜਿਹੜਾ ਜ਼ਰੂਰ ਰਿਹਾ ਵੀ ਲੋਕਾਂ ਦਾ ਜਿਹੜੇ ਕ੍ਰੈਡਿਟ ਕਾਰਡ ਦੇ ਬੈਲੈਂਸ ਆ ਉਸ ਦੇ ਉੱਤੇ ਜਿਹੜਾ ਕਰਜ਼ਾ ਸੀ ਉਹ ਘਟਿਆ ਆ। ਆਈ ਥਿੰਕ ਜਿਉਂ-ਜਿਉਂ ਸਰਕਾਰ ਨੇ ਕਾਫੀ ਡਾਲਰ ਜਾਂ ਅਨਇੰਪਲੋਇਮੈਂਟ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ, ਸ਼ਾਇਦ ਲੋਕਾਂ ਨੇ ਆਪਣੇ ਜਿਹੜੇ ਇਹ ਬੈਲੈਂਸਿਸ ਆ ਉਸ ਨੂੰ ਵੀ ਉਤਾਰਨ ਦੇ ਵਿੱਚ ਥੋੜ੍ਹੇ ਬਹੁਤ ਕਾਮਯਾਬ ਜਿਹੜੇ ਉਹ ਰਹੇ ਆ। ਸੋ ਕਹਿੰਦੇ ਵੀ ਇਹ ਪਿਛਲੇ ਕੁਆਰਟਰ ਦੇ ਨਾਲੋਂ ਇਸ ਮੌਕੇ ਜਿਹੜਾ ਆ ਉਹ 49 ਬਿਲੀਅਨ ਡਾਲਰ ਦੇ ਉੱਤੇ ਕਰਜ਼ੇ ਦੇ ਉੱਤੇ ਜਿਹੜਾ ਹੋ ਰਿਹਾ ਆ। ਸੋ ਇਹ ਜਿਹੜਾ ਕੰਜ਼ਿਊਮਰਜ਼ ਲੈਵਲ ਨੂੰ ਲੈ ਕੇ ਹੈਗਾ, ਇੱਕ ਪਾਸੇ ਆਪਾਂ ਇਨਫਲੇਸ਼ਨ ਦੇ ਵਾਧੇ ਦੀ ਚੀਜ਼ ਦੇਖ ਰਹੇ ਹਾਂ ਅਤੇ ਓਵਰਆਲ ਕਰਜ਼ਾ ਵੀ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਉਹ ਵਧਿਆ ਆ, ਚਾਹੇ ਉਹਨਾਂ ਨੇ ਨਵੇਂ ਘਰ ਅਤੇ ਚਾਹੇ ਜਿਹੜੇ ਕਾਰ ਲੋਨਸ ਆ ਉਸ ਦੇ ਕਰਕੇ ਇਹ ਇਜ਼ਾਫਾ ਹੋਇਆ ਆ। ਜੀ, ਪਿਛਲੇ ਦਿਨਾਂ ਤੋਂ ਆਪਾਂ ਦੱਸਦੇ ਆ ਰਹੇ ਹਾਂ ਵੀ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਕੈਲੀਫੋਰਨੀਅਨਸ ਜਿਹੜੇ ਆ ਉਹਨਾਂ ਨੂੰ 600 ਡਾਲਰ ਮਿਲ ਸਕਦਾ ਹੈਗਾ ਜੇ ਤੁਹਾਡੀ ਇਨਕਮ ਜਿਹੜੀ ਆ 30,000 ਤੋਂ ਲੈ ਕੇ 75,000 ਦੇ ਵਿੱਚ ਆ। 600 ਡਾਲਰ ਮਿਲੂਗਾ ਅਤੇ ਜੇ ਤੁਹਾਡੇ ਕੋਲ ਇੱਕ ਬੱਚਾ ਹੈਗਾ ਘੱਟੋ ਘੱਟ ਅਤੇ 500 ਡਾਲਰ ਹੋਰ ਫਿਰ 1100 ਡਾਲਰ ਤੁਹਾਨੂੰ ਇਹ ਮਿਲ ਸਕਦਾ ਹੈਗਾ ਆ। ਇਹਦੇ ਉੱਤੇ ਜਿਹੜਾ ਆ 8.1 ਬਿਲੀਅਨ ਡਾਲਰ ਜਿਹੜੇ ਆ ਇਹ ਗਵਰਨਮੈਂਟ ਖਰਚੇਗੀ ਸਟੇਟ ਦੀ, ਕਿਉਂਕਿ ਸਟੇਟ ਦੇ ਕੋਲ 75 ਬਿਲੀਅਨ ਡਾਲਰ ਦੇ ਕਰੀਬ ਸਰਪਲਸ ਮਨੀ ਪਿਆ ਜਿਹੜਾ ਪ੍ਰੋਪਰਟੀ ਟੈਕਸਿਸ ਹੋਰ ਇਸ ਤਰ੍ਹਾਂ ਆਉਂਦਾ ਹੈਗਾ ਆ। ਇਸੇ ਤਰ੍ਹਾਂ ਗਵਰਨਰ ਗੈਬਨ ਨਿਊਸਮ ਉਹਨਾਂ ਨੇ 5.2 ਬਿਲੀਅਨ ਡਾਲਰ ਜਿਹੜਾ ਆ ਰੈਂਟ ਪੇਮੈਂਟ ਲਈ, ਜਿਹੜਿਆਂ ਲੋਕਾਂ ਨੇ ਰੈਂਟ ਨਹੀਂ ਦਿੱਤਾ ਜਾਂ ਡਿਲੇ ਹੋ ਗਏ ਉਹਦੇ ਲਈ ਰੱਖਿਆ ਆ। 2 ਬਿਲੀਅਨ ਡਾਲਰ ਜਿਹੜੀ ਆ ਅਸਿਸਟੈਂਸ ਯੂਟਿਲਿਟੀ ਬਿਲਸ ਦੇ ਲਈ, ਜਿਹੜੇ ਯੂਟਿਲਿਟੀ ਦੇ ਬਿੱਲ ਨਹੀਂ ਦੇ ਸਕੇ ਉਹਨਾਂ ਦੇ ਲਈ ਰੱਖਿਆ ਗਿਆ ਹੈਗਾ। ਜੀ, ਸ਼ਿਕਾਗੋ ਦੇ ਵਿੱਚ ਸਾਰੇ ਜਣੇ ਜਾਣਦੇ ਆ ਵੀ ਵਾਇਲੈਂਸ ਬਹੁਤ ਜ਼ਿਆਦਾ ਹੈਗੀ ਆ ਅਤੇ ਉੱਥੇ ਜਿਹੜੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਹਥਿਆਰ ਆ ਉੱਥੇ ਬਹੁਤ ਪਹੁੰਚਦੇ ਨੇ।
ਇੱਕ ਜਿਹੜੀ ਗਨ ਪਾਈਪਲਾਈਨ ਆ ਉਹ ਟਰੇਸ ਕੀਤੀ ਗਈ ਆ, ਜਿਸ ਦੇ ਵਿੱਚ ਫੋਰਟ ਕੈਂਪਬਲ ਦੇ 3 ਅਮਰੀਕੀ ਜਿਹੜੇ ਫੌਜੀ ਆ ਉਹ ਇਸ ਦੇ ਵਿੱਚ ਫੜੇ ਗਏ ਨੇ। ATF ਨੇ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ ਫੋਰਟ ਕੈਂਪਬਲ ਕੈਂਟਕੀ ਦੇ ਵਿੱਚੋਂ। ਜਿਹੜੇ ਕਹਿੰਦੇ ਵੀ ਸਪੈਸ਼ਲ ਏਜੰਟਸ ਆ ਉਹਨਾਂ ਨੇ ਇਹਨਾਂ ਦੇ ਕੋਲੋਂ ਹੀ ਕਦੇ ਤੌਰ ਦੇ ਉੱਤੇ ਦਰਜਨਾਂ ਹੀ ਜਿਹੜੀਆਂ ਬੰਦੂਕਾਂ ਆ ਉਹਨਾਂ ਨੂੰ ਜਿਹੜਾ ਉਹ ਬਾਏ ਕੀਤਾ, ਜਿਹੜੀਆਂ ਕਿ ਸ਼ਿਕਾਗੋ ਦੀਆਂ ਸਟਰੀਟਸ ਦੇ ਵਿੱਚ ਵਰਤੀਆਂ ਜਾ ਰਹੀਆਂ ਆ। ਸੋ ਜਿਸ ਦੇ ਵਿੱਚ ਪਿਸਟਲਸ ਜਿਹੜੀ ਆ ਉਹ ਕਹਿੰਦੇ ਇੱਕ ਉੱਦਾਂ ਦੀਆਂ ਪਿਸਟਲਸ ਵੀ ਸੀਗੀਆਂ ਜਿਹੜੀਆਂ ਮਾਸ ਸ਼ੂਟਿੰਗਸ ਦੇ ਵਿੱਚ ਵੀ ਵਰਤੀਆਂ ਗਈਆਂ ਸੀ। ਡਮਾਰਕਸ ਐਡਮਸ 21 ਸਾਲ, ਜੈਰੀਅਸ ਬਰਨਸਨ 22 ਤੇ ਬ੍ਰੈਂਡਨ ਮਿਲਰ 22, ਇਹਨਾਂ 3 ਜਾਣਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ। ਇਹਨਾਂ ਦੇ ਵਿੱਚ ਫਾਇਰ ਆਰਮਸ ਟਰਾਂਸਫਰ ਕਰਨ ਦੀ ਜਿਹੜੀ ਆਊਟ ਆਫ ਸਟੇਟ ਰੈਜ਼ੀਡੈਂਟ ਆ ਅਤੇ ਝੂਠੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਦਰਜ ਜਿਹੜੀਆਂ ਉਹ ਕਰਵਾਈਆਂ ਨੇ ਇਹਨਾਂ ਨੇ, ਜਿਹੜੀਆਂ ਫਾਇਰ ਆਰਮ ਜਦੋਂ ਖਰੀਦਣੀ ਸੀਗੀ ਉਸ ਦੇ ਲਈ, ਅਤੇ ਬਿਜ਼ਨਸ ਕੀਤਾ ਫਾਇਰ ਆਰਮ ਲਾਇਸੈਂਸ ਤੋਂ ਬਗੈਰ, ਵਾਇਰ ਫਰਾਡ, ਮਨੀ ਲਾਂਡਰਿੰਗ, ਕੌਨਸਪੀਰੇਸੀ ਟੂ ਕਮਿਟ ਟਾਈਟਲ 18 ਆਫੈਂਸ। ਸੋ ਕਾਫੀ ਜਿਹੜੇ ਵੱਡੇ ਚਾਰਜਿਸ ਇਹਨਾਂ ਦੇ ਉੱਤੇ ਜਿਹੜੇ ਉਹ ਲੱਗੇ ਨੇ। ਇਹ 101 ਜਿਹੜੀ ਏਅਰਬੋਰਨ ਡਿਵੀਜ਼ਨ ਆ ਉਸ ਦੇ ਵਿੱਚ ਤਿੰਨੇ ਐਜ਼ ਏ ਸਪੈਸ਼ਲਿਸਟ ਜਿਹੜੇ ਉਹ ਸਾਈਨ ਕੀਤੇ ਹੋਏ ਸੀਗੇ। ਗਲੌਕ ਟੌਰਸ ਪਿਸਟਲਸ ਜਿਹੜੀਆਂ ਆ ਉਹ ਵੀ ਰਿਕਵਰ ਜਿਹੜੀਆਂ ਆ ਉਹ ਕੀਤੀਆਂ ਗਈਆਂ ਨੇ। ਸੋ ਫੌਜੀ ਹੀ ਜਿਹੜੇ ਖੁਦ ਆ ਬੰਦੂਕਾਂ ਦੇਖੋ ਜਿਹੜਾ ਆ ਉਸ ਦੀ ਸਮਗਲਿੰਗ ਆ ਇਸ ਹਿਸਾਬ ਦੇ ਨਾਲ ਕਰ ਰਹੇ ਸੀ, ਖਰੀਦੋ ਫਰੋਖਤ ਜਿਹੜੀ ਉਹ ਕਰਵਾ ਰਹੇ ਸੀ, ਜਿਹੜੀ ਕਿ ਬਾਅਦ ਦੇ ਵਿੱਚ ਲੋਕ ਇੱਕ ਦੂਜੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਨ ਦੇ ਲਈ ਉਹ ਵਰਤ ਰਹੇ ਸੀ। ਜੀ ਅਗਲੀ ਜਿਹੜੀ ਰਿਪੋਰਟ ਆ ਉਹ WHO ਦੇ ਸੰਬੰਧ ਦੇ ਵਿੱਚ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਅੱਜ ਇੱਕ ਇੰਡੀਪੈਂਡੈਂਟ ਪੈਨਲ ਫॉर ਪੈਂਡੈਮਿਕ ਪ੍ਰੀਪੇਅਰਡਨੈਸ ਐਂਡ ਰਿਸਪੌਂਸ ਜਿਹੜਾ ਆ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਵੀ ਜਿਹੜੀ WHO ਆ ਇਹ ਪੂਰੀ ਤਰ੍ਹਾਂ ਫੇਲ ਹੋਈ ਆ। ਜਿਸ ਟਾਈਮ ਦੇ ਉੱਤੇ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਆ ਕਰੋਨਾ ਵਾਇਰਸ ਵੂਹਾਨ ਚਾਈਨਾ ਦੇ ਵਿੱਚ ਫੈਲਣਾ ਸ਼ੁਰੂ ਹੋਇਆ ਸੀ, ਉਸ ਟਾਈਮ WHO ਨੂੰ ਕਹਿੰਦੇ ਪਈ ਇੰਟਰਨੈਸ਼ਨਲ ਜਿਹੜੀ ਆ ਐਮਰਜੈਂਸੀ ਡਿਕਲੇਅਰ ਕਰ ਦੇਣੀ ਚਾਹੀਦੀ ਸੀ ਤਾਂ ਕਿ ਪੂਰੀ ਦੁਨੀਆ ਜਿਹੜੀ ਪ੍ਰਪੇਅਰ ਹੁੰਦੀ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਾਫੀ ਰੌਲਾ ਪਾਇਆ ਸੀ ਵੀ ਇਹ ਜਿਹੜੇ WHO ਵਾਲੇ ਆ ਇਹ ਕੁਛ ਨਹੀਂ ਕਰ ਰਹੇ ਹੈਗੇ, ਬਸ ਇੱਕ ਤਰ੍ਹਾਂ ਨਾਲ ਕਾਮਰੇਡਾਂ ਦੀ ਸਪੋਰਟ ਕਰ ਰਹੇ ਹੈਗੇ ਆ। ਹੁਣ ਇਹ ਬਿਲਕੁਲ ਰਿਪੋਰਟ ਸਹੀ ਆ ਰਹੀ ਆ। ਇਸ ਰਿਪੋਰਟ ਨੇ ਇਹ ਕਿਹਾ ਵੀ ਜੇ ਉਹ ਪਹਿਲਾਂ ਐਕਟ ਕਰ ਦਿੰਦੇ ਵੀ ਪੂਰੇ ਦੁਨੀਆ ਦੇ ਵਿੱਚ ਇਹ ਇੰਟਰਨੈਸ਼ਨਲ ਐਮਰਜੈਂਸੀ ਪ੍ਰਪੇਅਰ ਹੋਵੋ ਤਾਂ 3.3 ਮਿਲੀਅਨ ਲੋਕ ਜਿਹੜੇ ਹੁਣ ਤੱਕ ਮਰ ਚੁੱਕੇ ਆ ਉਹ ਬਚ ਜਾਂਦੇ ਮਰਨ ਤੋਂ, ਜਾਂ ਉਹਨਾਂ ਚੋਂ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਬਚ ਜਾਂਦੇ। ਹੁਣ US ਤੇ ਜਿਹੜੇ ਯੂਰਪ ਆ ਆਲਰੇਡੀ ਇਹਨਾਂ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਆ ਉਹਨਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈਗਾ ਆ। ਆਪਾਂ ਦੇਖ ਹੀ ਰਹੇ ਹਾਂ USA ਦੇ ਵਿੱਚ, ਪਰ ਏਸ਼ੀਆ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੀ ਆ ਰੈਕਡ ਬ੍ਰੇਕਿੰਗ ਨੰਬਰ ਜਿਹੜੇ ਕੇਸਿਸ ਦੇ ਆ ਰਹੇ ਆ ਤੇ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ, ਆਕਸੀਜਨ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ। ਜੇ WHO ਨੇ ਉਸ ਟਾਈਮ ਦੇ ਉੱਤੇ ਕਹਿੰਦੇ ਜੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੁੰਦੀ ਤਾਂ ਸਾਰੇ ਮੁਲਕ ਜਿਹੜੇ ਆ ਜੋ ਵੀ ਇਹਨਾਂ ਦਾ ਇਕਵਿਪਮੈਂਟ ਆ ਜਿਹੜਾ PEC ਜਾਂ ਆਕਸੀਜਨ ਆ ਜਾਂ ਹੌਸਪੀਟਲਸ ਆ ਪੂਰੀ ਤਰ੍ਹਾਂ ਜਿਹੜੇ ਆ ਇਹ ਪ੍ਰਪੇਅਰ ਹੁੰਦੇ। ਸੋ ਇਹ ਜਿਹੜਾ ਪੈਨਲ ਸੀ ਇੰਡੀਪੈਂਡੈਂਟ, ਇਹਨਾਂ ਦੇ ਜਿਹੜੇ ਕੋ-ਚੇਅਰ ਰਹਿ ਚੁੱਕੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਹੈਲਨ ਕਰਾਕ ਸੀ। ਜੀ ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਹਾਜ਼ਰ ਹੁੰਦੇ ਆ ਤੇ ਆਪਣੇ ਨਾਲ ਜੈਂਡਰ ਮੌਰਗੇਜ ਤੇ ਰੀਅਲ ਸਟੇਟ ਤੋਂ ਜਿਹੜੇ ਜੀ ਜੁੜਨਗੇ ਮੋਹਨ ਚੀਮਾ ਹੁਣੀ, ਤੇ ਇੱਦਾਂ ਹੀ ਜੁੜੇ ਰਹੋ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। Radio USA, AWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समोसा, ਦਹੀਂ ਭੱਲਾ, डोसा, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी ਲਈ कॉल करो 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸੱਤੇ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵੋਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494। ਸਟਾਕਟਨ ਦੇ ਲਈ ਕਾਲ 1866-252-8781। ਫ੍ਰੈਜ਼ਨੋ ਦੇ ਲਈ ਕਾਲ 1855-524-7723। ਡੈਲਸ, ਟੈਕਸਸ ਲਈ ਕਾਲ 209-905-6600 209-905-6600। ਪ੍ਰਾਈਡ ਟਰੱਕ ਸੇਲਜ਼।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਕਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਹੈ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਕਰੀ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਜੀ ਜੁੜ ਚੁੱਕੇ ਹੋਏ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਿੰਦਰ ਭਾਜੀ ਆਪ ਜੀ ਨੂੰ ਖਾਲਸਾ ਭਾਜੀ ਆਪ ਜੀ ਨੂੰ ਪੰਜਾਬੀ ਜਿਹੜੇ USA ਸਭ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਤੋਂ ਪਹਿਲਾਂ ਆਪਾਂ ਜਿਹੜੀ ਆ ਮੋਹਨ ਚੀਮਾ ਜੀ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਜੀ ਵੀਰ ਜੀ। ਸੋ ਜਿਹੜੀ ਸਾਡੀ ਜੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮਾਰਗੇਜ ਨਾਲ, ਉਹ ਹੈਗੀ 698952। ਜਿਹੜੀ ਸਾਡੀ ਜ਼ੈਂਡਰ ਰੀਅਲ estate ਦੀ ਆਈਡੀ ਹੈਗੀ ਜੀ, ਉਹ ਹੈਗੀ DRE ਨੰਬਰ 02067197 ਜੀ। ਸੋ ਮੋਹਨ ਚੀਮਾ ਜੀ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਕੰਡੀਸ਼ਨਸ ਮਾਰਕੀਟ ਦੀਆਂ ਆਈ ਥਿੰਕ ਜਿਉਂਦੀਆਂ ਤਿਉਂ ਹੀ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ ਨੇ। ਸੋ ਕੀ ਜਿਹੜੇ ਇੰਟਰਸਟ ਰੇਟਸ ਦੇ ਵਿੱਚ ਕਿੱਥੇ ਕੁ ਨੂੰ ਜਿਹੜੇ ਚੱਲ ਰਹੇ ਨੇ, ਉੱਥੇ ਕੀ ਖੜੇ ਨੇ, ਵੱਧ ਰਹੇ ਨੇ, ਘਟ ਰਹੇ ਨੇ, ਕੀ ਸਥਿਤੀ ਹੈ ਜੀ? ਹਾਂਜੀ, ਸੋ ਜਿਹੜੀ ਤੇ ਲਾਸਟ ਵੀਕ ਦੀ ਇਹਨਾਂ ਨੇ ਜਿਹੜੀਆਂ ਮਾਰਗੇਜ ਐਪਲੀਕੇਸ਼ਨ ਸੀਗੀ ਉਹ ਵੀ ਥੋੜਾ ਜਿਹਾ ਵਧਾ ਆਇਆ ਜੀ। ਲੋਕਾਂ ਨੇ ਕਾਫੀ ਇੰਟਰਸਟ ਜਗਾਇਆ ਰੀਫਾਈਨੈਂਸ ਕਰਨ ਦੇ ਵਿੱਚ, ਕਿਉਂਕਿ ਰੇਟਸ ਲਾਸਟ ਵੀਕ ਥੋੜੇ ਜਿਹੇ ਘਟੇ ਨੇ। ਸੋ ਇਹ ਜਿਹੜੀ ਅਸੀਂ ਗੱਲਬਾਤ ਕਰਨੇ ਅਕਸਰ ਸ਼ੋਅ ਦੇ ਵਿੱਚ ਰੀਫਾਈਨੈਂਸ ਅਸੀਂ ਕਿਉਂ ਇੰਨਾ ਜ਼ੋਰ ਪਾਉਂਦੇ ਹਾਂ, ਉਹ ਇਸ ਕਾਰਨ ਵੀ ਜਿਹੜਾ ਰੀਫਾਈਨੈਂਸ ਦਾ ਰੇਟ ਹੈ ਉਹ ਕਾਫੀ ਸਮੇਂ ਤੋਂ ਅੱਛਾ ਚੱਲ ਰਿਹਾ, ਵਿੱਚ ਜੀ ਵਧਿਆ ਵੀ ਸੀਗਾ, ਪਰ ਹੁਣ ਫਿਰ ਉਹ ਟਾਈਮ ਤੋਂ ਬਾਅਦ ਤੋਂ ਵਾਪਸ ਆ ਗਿਆ ਵੀ ਜਿਨ੍ਹਾਂ ਨੇ ਹਜੇ ਵੀ ਰੀਫਾਈਨੈਂਸ ਨਹੀਂ ਕਰਾਏ ਉਹਨਾਂ ਵਾਸਤੇ ਇਹ ਟਾਈਮ ਹਜੇ ਵੀ ਬਹੁਤ ਸੁਨਹਿਰੀ ਹੈਗਾ ਜੀ। ਰੇਟ ਜਿਹੜੇ ਹੈਗੇ ਨੇ ਬਹੁਤ ਹੀ ਘੱਟ ਨੇ। ਸੋ ਜਿਨ੍ਹਾਂ ਨੂੰ ਮੈਂ ਖਾਸ ਕਰ ਇਹ ਜ਼ਰੂਰ ਕਹਿਣਾ ਚਾਹੂੰਗਾ, ਜਿਨ੍ਹਾਂ ਦਾ ਵੀ ਰੇਟ ਕਹਿ ਲਓ ਵੀ 3.875% ਤੋਂ ਉੱਪਰ ਹੈਗੇ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੀ ਜਿਹੜਾ ਮਾਰਗੇਜ ਸਟੇਟਮੈਂਟ ਦੇਖ ਕੇ ਚੈੱਕ ਕਰ ਲੈਣ ਵੀ ਇਹੋ ਰੇਟ ਹੈਗਾ। ਜਿਸ ਤੋਂ ਉੱਪਰ ਹੈਗਾ ਫਿਰ ਤੇ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਜੇ ਉਹ ਕੁਆਲੀਫਾਈ ਕਰਦੇ ਨੇ ਰੀਫਾਈਨੈਂਸ ਵਾਸਤੇ ਤੇ ਉਹ ਜ਼ਰੂਰ ਐਪਲੀਕੇਸ਼ਨ ਲਾਉਣ। ਨਾਲ ਜਦੋਂ ਅਸੀਂ ਰੇਟ ਦੀ ਗੱਲ ਕਰੀਏ ਰਾਜਕਿੰਦਰ ਭਾਜੀ, ਇੱਕ ਗੱਲ ਮੈਂ ਹੋਰ ਦੱਸ ਦਿੰਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ 15 ਸਾਲ ਦਾ ਜਿਹੜਾ ਰੇਟ ਹੈਗਾ, ਜਿਹੜਾ ਅੱਜ ਦੀ ਤਰੀਕ ਦਾ ਰੇਟ ਹੈਗਾ, ਜਿਹੜੇ ਵੀ ਲੋਕ ਕੁਆਲੀਫਾਈ ਕਰਦੇ ਨੇ ਇਹਨਾਂ ਦੇ ਘਰ ਦੇ ਵਿੱਚ 20% ਜਾਂ ਜ਼ਿਆਦਾ ਤੋਂ ਹੋਮ ਐਕੁਇਟੀ ਹੈਗੀ ਹੈ, ਕ੍ਰੈਡਿਟ ਸਕੋਰ ਚੰਗਾ ਹੈਗਾ ਯਾਨੀ ਕਿ 740 ਪਲੱਸ ਹੈਗਾ, ਇਨਕਮ ਠੀਕ ਚੱਲ ਰਹੀ ਹੈ, ਉਹ ਜੇ 15 ਸਾਲ ਦੀ ਮਾਰਗੇਜ ਜੇ ਰੀਫਾਈਨੈਂਸ ਕਰਾਉਣਾ ਚਾਹੁੰਦੇ ਨੇ, ਅੱਜ ਦਾ ਰੇਟ ਜਿਹੜਾ ਚੱਲਦਾ ਹੈਗਾ ਉਹ ਅਰਾਊਂਡ 2.5% ਫਿਕਸ ਰੇਟ ਹੈਗਾ ਜੀ। ਇਹ ਫਿਕਸ ਮਾਰਗੇਜ ਰੇਟ ਹੈਗਾ, ਇਹਦਾ APR ਹੈਗਾ ਉਹ 2.71 ਹੈਗਾ। ਸੋ ਤੁਸੀਂ ਨੋਟ ਕਰੋਗੇ ਵੀ 3.875 ਤੋਂ ਲੈ ਕੇ ਜੇ 2.5 ਦਾ ਰੇਟ ਕਿਸ ਨੂੰ ਮਿਲਦਾ ਤੇ ਇਸ ਵਾਸਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਜੀ। ਸੋ ਚੀਮਾ ਭਾਜੀ ਮੈਂ ਦੇਖ ਰਿਹਾ ਸੀ ਵੀ 10 ਸਾਲਾਂ ਦਾ ਤੇ 15 ਸਾਲਾਂ ਦਾ ਵੀ ਰੇਟ ਕਹਿੰਦੇ ਆਲਮੋਸਟ ਸੇਮ ਹੀ ਹੋਇਆ ਆ। ਹਾਂਜੀ, ਸੋ ਖਾਲਸਾ ਭਾਜੀ ਅਕਸਰ ਨਾ ਇੱਕ ਬੜਾ ਅੱਛਾ ਸਵਾਲ ਹੈਗਾ ਤੁਹਾਡਾ ਇਹਦੇ ਵਿੱਚ ਵੀ ਅਸੀਂ 10 ਸਾਲ ਦਾ ਕਰਾ ਲਈਏ ਤੇ ਫਿਰ ਕੀ ਰੇਟ ਹੋਊਗਾ, ਤੇ ਜੇ 15 ਸਾਲ ਦਾ ਅਸੀਂ ਕਰਾ ਲਈਏ ਤਾਂ ਫਿਰ ਕੀ ਰੇਟ ਹੋਊਗਾ। ਔਰ ਤੁਸੀਂ ਹਮੇਸ਼ਾ ਕਿਸੇ ਵੀ ਲੋਨ ਅਫਸਰ ਨਾਲ ਗੱਲ ਕਰਕੇ ਦੇਖ ਲਿਓ ਕਿਤੇ ਵੀ, ਉਹ ਤੁਹਾਨੂੰ ਇਹ ਸਲਾਹ ਦੇਣਗੇ ਵੀ ਕੋਈ ਖਾਸ ਫਰਕ ਨਹੀਂ ਹੁੰਦਾ। ਸੋ ਜਿਹੜਾ ਬੈਸਟ ਰੇਟ ਹੈਗਾ ਮਾਰਗੇਜਿਸ ਦੇ ਵਿੱਚ ਜਸਕਰਨ ਭਾਜੀ, ਉਹ 15 ਈਅਰ ਦਾ ਇਸ ਵੇਲੇ ਚੱਲ ਰਿਹਾ। ਸਰਕਾਰਾਂ ਵੀ ਤੇ ਬੈਂਕ ਵੀ ਇਸ ਵੇਲੇ ਚਾਹੁੰਦੇ ਨੇ ਵੀ ਇਹ ਜਿਹੜੇ, ਕਿਉਂਕਿ ਰੇਟ ਇੰਨਾ ਘੱਟ ਹੋਣ ਤੋਂ ਬਜਾਏ ਨਾ ਉਹ ਆਪਣੀ ਟਰਮ ਜਿਹੜੀ ਹੈਗੀ ਉਹ 30 ਸਾਲ ਦੀ ਕਰਕੇ ਇੰਨੇ ਖੁਸ਼ ਨਹੀਂ ਹੈਗੇ। ਇਸ ਕਾਰਨ 30 ਸਾਲ ਦਾ ਰੇਟ ਜਿਹੜਾ ਹੈਗਾ ਇਸ ਵੇਲੇ ਉਹ ਜ਼ਿਆਦਾ ਹੈਗਾ। 15 ਸਾਲ ਦੇ ਵਿੱਚ ਬੈਂਕ ਦੀ ਵੀ ਥੋੜੀ ਸਿਕਿਉਰਿਟੀ ਹੋ ਜਾਂਦੀ ਹੈ, ਚਲੋ ਸਾਡੀ ਮਾਰਗੇਜ ਜਿਹੜੀ ਕਿ 15 ਸਾਲ ਪੇ ਹੋਊਗੀ, ਕਲਾਇੰਟ ਦੀ ਸਿਕਿਉਰਿਟੀ ਹੈਗੀ, ਉਹਨਾਂ ਦੀ ਮਾਰਗੇਜ ਜਲਦੀ ਪੇ ਹੁੰਦੀ, ਉਹਨਾਂ ਦਾ ਐਸੈਟ ਆ ਉਹਨਾਂ ਦੇ ਨਾਂ ਤੇ ਜਲਦੀ ਪੂਰਾ ਚੜ ਜਾਂਦਾ ਜੀ। ਇੱਕ ਹੋਰ ਟੌਪਿਕ ਬੜਾ ਇੰਪੋਰਟੈਂਟ ਆ ਆਪਣੇ ਚੀਮਾ ਜੀ, ਕਈ ਲੋਕਾਂ ਦੇ ਘਰਾਂ ਦੇ ਵਿੱਚ ਕਈ ਇਦਾਂ ਦਾ ਮਾਰਕੀਟਿੰਗ ਮਟੀਰੀਅਲ ਆ ਜਾਂਦਾ ਆ ਜਿਹੜਾ ਸਹੀ ਨਹੀਂ ਹੁੰਦਾ, ਖਾਸ ਕਰਕੇ ਉਹਨਾਂ 'ਚ ਲਿਖਿਆ ਵੀ ਜੀ 0 ਕਾਸਟ ਨੋ ਕਾਸਟ ਲੋਨ, ਹਨਾ, ਉਹਦੇ ਬਾਰੇ ਥੋੜਾ ਜ਼ਰੂਰ ਸਰੋਤਿਆਂ ਨੂੰ ਦੱਸੋ ਵੀ ਉਹ 0 ਕਾਸਟ ਹੁੰਦਾ, ਉਹਦਾ ਪੁਆਇੰਟ ਚਾਰਜ ਹੁੰਦਾ ਜਾਂ ਕੀ ਇਦਾਂ ਦਾ ਜਿਹੜਾ ਕਹਿੰਦੇ ਆ ਵੀ ਜਿਹੜੀ ਚੀਜ਼ ਸਾਊਂਡ ਟੂ ਗੁੱਡ ਟੂ ਬੀ ਟਰੂ ਇਹ ਸਹੀ ਨਹੀਂ ਹੈ। ਇਹ ਨਾ ਐਕਚੁਅਲੀ ਜਦੋਂ ਮੈਂ ਨਵਾਂ ਸੀਗਾ ਨਾ ਤੇ ਮੈਨੂੰ ਨਹੀਂ ਪਤਾ ਗੱਲਾਂ ਦਾ, ਤੇ ਮੈਂ ਵੀ ਇਸ ਚੀਜ਼ ਦਾ ਇੱਕ ਸ਼ਿਕਾਰ ਹੋ ਚੁੱਕਿਆ ਜੀ। ਇਹਨੂੰ ਕਹਿੰਦੇ ਆ ਬੇਟ ਐਂਡ ਸਵਿਚ। ਜਦੋਂ ਇੱਕ ਲੋਨ ਅਫਸਰ ਬਣਨ ਦਾ ਲਾਇਸੈਂਸ ਲੈਂਦਾ ਨਾ,
ਤੇ ਉਹਦੇ ਵਿੱਚ ਉਹਨਾਂ ਨੂੰ ਬੜਾ ਕੁਛ ਕਰਾਇਆ ਜਾਂਦਾ ਵੀ ਤੁਸੀਂ ਕੀ ਕਰਨਾ ਤੇ ਕਿਹੜੀ ਚੀਜ਼ ਤੁਸੀਂ ਨਹੀਂ ਕਰਨੀ ਜਿਹੜੀ ਗਲਤ ਹੈਗੀ। ਉਹਦੇ ਵਿੱਚ ਇੱਕ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਸਮਟਾਈਮਸ ਦੇ ਡੋਂਟ ਕੇਅਰ, ਉਹ ਕੀ ਕਰਦੀਆਂ ਨੇ, ਉਹਨਾਂ ਨੇ ਤੁਹਾਡੇ ਲੱਭ ਕੇ ਵੀ ਤੁਹਾਡਾ ਕਿੱਥੇ ਘਰ ਹੈਗਾ, ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਹ ਪਬਲਿਕ ਇਨਫੋਰਮੇਸ਼ਨ ਹੁੰਦੀ ਹੈ। ਐਸਕਰੋ ਕੰਪਨੀ ਤੋਂ ਮਿਲ ਜਾਂਦੀ ਹੈ, ਟਾਈਟਲ ਕੰਪਨੀ ਤੋਂ ਮਿਲ ਜਾਂਦੀ ਹੈ, ਉੱਥੋਂ ਫਿਰ ਤੁਹਾਨੂੰ ਚਿੱਠੀਆਂ ਭੇਜ ਦਿੰਦੇ ਆ, ਜਾਂ ਕਿ ਤੁਸੀਂ ਆਨਲਾਈਨ ਵੀ ਚੱਲ ਜਾਓ, ਵੈਬਸਾਈਟ ਤੇ ਲਿਖਿਆ ਹੁੰਦਾ ਨੋ ਕਾਸਟ 1.9 ਲਓ ਜੀ, ਆਹ ਲਓ ਜੀ, ਉਹ ਲਓ ਜੀ। ਹੁੰਦਾ ਕੀ ਹੈ ਬੇਸਿਕਲੀ ਉਹ ਚਾਹੁੰਦੇ ਵੀ ਤੁਹਾਡੀ ਐਪਲੀਕੇਸ਼ਨ ਉਹਨਾਂ ਕੋਲ ਆ ਜਾਏ। ਇੱਕ ਵਾਰੀ ਜਦੋਂ ਐਪਲੀਕੇਸ਼ਨ ਚੱਲ ਜਾਂਦੀ ਹੈ ਨਾ, ਤੇ ਜਦੋਂ ਇੱਕ ਵਾਰੀ ਕ੍ਰੈਡਿਟ ਪੁੱਲ ਹੋ ਜਾਂਦਾ ਤਾਂ ਫਿਰ ਕਾਫੀ ਕਲਾਇੰਟਸ ਹੁੰਦੇ ਆ ਹੁਣ ਇੱਥੇ ਕਰਾ ਲਈਏ, ਕਿੱਥੇ ਜਾਣ ਦੀ ਲੋੜ ਹੈਗੀ ਹੈ, ਜੋ ਸਭ ਤੋਂ ਵੱਧ ਦੇ ਦਿੰਦੇ, ਕੋਈ ਗੱਲ ਨਹੀਂ, ਥੋੜੀ ਬਹੁਤੀ ਬਚਤ ਤੇ ਹੋਣੀ ਚਾਹੀਦੀ ਹੈ। ਸੋ ਇਸ ਚੀਜ਼ ਤੋਂ ਜ਼ਰੂਰ ਬਚਣਾ ਚਾਹੀਦਾ। ਇਹ ਜਿਹੜੀਆਂ ਹੁੰਦੀਆਂ ਨਾ, ਕਿ ਤੁਸੀਂ ਜਿਹੜਾ ਛੋਟੇ ਬਰੀਕੀ ਅੱਖਰਾਂ 'ਚ ਲਿਖਿਆ ਹੁੰਦਾ ਥੱਲੇ ਜੀ, ਉਹ ਕੰਡੀਸ਼ਨਸ ਕੀ ਹੈਗੀਆਂ ਵੀ ਕਿਉਂ ਤੁਹਾਨੂੰ ਇਹ ਆਫਰ ਕਰੋ, ਉਹ ਚੀਜ਼ ਦੇਖੋ ਲਿਖਿਆ ਹੋਊਗਾ। ਕਈ ਵਾਰ ਕਹਿੰਦੇ ਵੀ ਤੁਹਾਡੇ ਘਰ 'ਚ ਘੱਟ ਤੋਂ ਘੱਟ ਜਿਹੜੀ ਐਕੁਇਟੀ ਹੈਗੀ ਆ ਉਹ 40% ਹੋਣੀ ਚਾਹੀਦੀ ਹੈ। ਜੀ, ਵੀ ਐਕੁਇਟੀ ਕਿਸੇ ਦੀ 50% ਹੋਣੀ ਚਾਹੀਦੀ, ਵੀ ਤੁਹਾਡਾ ਅੱਧਾ ਘਰ ਕਹਿ ਲਓ ਵੀ ਪੇਡ ਆਫ ਹੋਊਗਾ ਤਾਂ ਤੁਹਾਨੂੰ ਅਸੀਂ ਕਿਹਾ ਵੀ ਆਹ ਰੇਟ ਦੇਵਾਂਗੇ। ਉਹਦੇ ਵਿੱਚ ਫਿਰ ਅੱਗੇ ਉਹਨਾਂ ਦੀਆਂ ਫੀਸਾਂ ਹੁੰਦੀਆਂ ਕਿ ਤੁਹਾਨੂੰ ਇੰਨੇ ਪੈਸੇ ਪੁਆਇੰਟ ਵੀ ਖਰੀਦਣੇ ਪੈਣੇ ਆ, ਤੇ ਆ ਕਹਿੰਦਾ ਉਹ ਜਿਹੜੇ ਸ਼ਬਦ ਹੁੰਦੇ ਆ ਬੜੇ ਬਰੀਕ ਛੋਟੇ ਅੱਖਰ ਲਿਖਣ, ਜਿਹੜੇ ਲੋਕਾਂ ਕੋਈ ਪੜ੍ਹਦੇ ਨੇ। ਮੈਨੂੰ ਬਹੁਤ ਕਾਲਾਂ ਆਉਂਦੀਆਂ, ਰੋਜ਼ ਆਉਂਦੀਆਂ ਜੀ, ਸਾਡੇ ਆਫਿਸ 'ਚ ਆਉਂਦੀਆਂ ਵੀ ਸਾਨੂੰ ਆਹ ਅਸੀਂ ਫਲਾਣੀ ਜਗ੍ਹਾ ਗਏ ਸੀਗੇ ਤੇ ਉੱਥੇ ਸਾਨੂੰ ਆਹ ਮਿਲਦਾ, ਉਹ ਆਨਲਾਈਨ ਸਾਨੂੰ ਆਹ ਕਹਿੰਦੇ ਸੀ। ਪਰ ਐਕਚੁਅਲੀ ਜਦੋਂ ਐਪਲੀਕੇਸ਼ਨ ਲੱਗਦੀ ਹੈ, ਮੈਂ ਇਹ ਨਹੀਂ ਕਹਿੰਦਾ ਵੀ ਜੀ ਵੀ ਸਾਰੇ ਗਲਤ ਹੈਗੇ ਆ, ਪਰ ਅਕਸਰ ਕਹਿੰਦੇ ਨਾ ਟੂ ਗੁੱਡ ਟੂ ਬੀ ਟਰੂ ਜੀ, ਕਈ ਗੱਲਾਂ ਹੁੰਦੀਆਂ ਵੀ ਬਹੁਤ ਹੀ ਸੋਹਣਾ ਰੇਟ ਲੱਗਦਾ ਵੀ ਉਹ ਕਹਿੰਦੇ ਟੂ ਗੁੱਡ ਟੂ ਬੀ ਟਰੂ ਹੁੰਦਾ, ਉਹਦੇ ਵਿੱਚ ਜਿਹੜੀਆਂ ਅਗਲੀਆਂ ਕੰਡੀਸ਼ਨਸ ਹੁੰਦੀਆਂ ਉੱਥੋਂ ਜਾ ਕੇ ਜਿਹੜੀ ਗੱਲ ਹੈ ਉਹ ਗੜਬੜ ਹੁੰਦੀ ਹੈ। ਇਸ ਤੋਂ ਬਚਣਾ ਚਾਹੀਦਾ। ਜਿਹੜੀ ਅਸਲੀ ਗੱਲ ਹੈਗੀ ਹੈ, ਰੀਜ਼ਨੇਬਲ ਜਿਹੜੇ ਰੇਟ ਹੈਗੇ ਨਾ, ਜਿਹਨਾਂ ਦਾ ਮੈਂ ਕਹਿੰਦਾ ਸੀ 15 ਸਾਲ ਦਾ ਤੇ ਤੁਹਾਡਾ ਇੰਨਾ ਸਕੋਰ ਹੈਗਾ, 20% ਐਕੁਇਟੀ ਹੈਗੀ ਹੈ, ਇਹ ਜੈਨੂਇਨ ਹੈਗੀ ਹੈ ਔਰ ਇਹ ਲੋਕਾਂ ਨੂੰ ਮਿਲ ਰਿਹਾ, ਔਰ ਲੋਕੀ ਜਿਹੜੇ ਲੋਨ ਸਾਡੇ ਆਫਿਸ 'ਚ ਉਹ ਰੀਫਾਈਨੈਂਸ ਕਰਵਾ ਰਹੇ ਨੇ। ਇਹ ਐਕਚੁਅਲ ਕੇਸਿਸ ਹੈਗੇ ਨੇ, ਅਸੀਂ ਉਹਨਾਂ ਦੇ ਬੇਸ ਦੇ ਉੱਪਰ ਹੀ ਜਿਹੜਾ ਲੋਨ ਦਾ ਰੇਟ ਤੁਹਾਨੂੰ ਡਿਕਲੇਅਰ ਕਰਨੇ ਆ। ਜੀ ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਸੁਝਾਅ ਲੈਣਾ ਆ ਜਾਂ ਰੀਫਾਈਨੈਂਸ ਅਜੇ ਤੱਕ ਨਹੀਂ ਕਰਵਾਇਆ, ਅਜੇ ਦੁਚਿੱਤੀ 'ਚ ਹੋ, ਤਾਂ ਇੱਕ ਵਾਰੀ ਸਲਾਹ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ। ਕਾਲ ਜਿਹੜਾ ਉਹ ਜ਼ਰੂਰ ਕਰੋ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਦੇ ਮੋਹਨ ਸਿੰਘ ਚੀਮਾ ਹੁਣਾਂ ਨੂੰ। ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਜਿਹੜੇ ਲੋਨ ਆਫਿਸਰਸ ਆ ਤੁਹਾਡੀ ਬਿਲਕੁਲ ਵਧੀਆ ਮਦਦ ਕਰ ਦੇਣਗੇ। ਫੋਨ ਨੰਬਰ ਇਹਨਾਂ ਦਾ 559-905-2575 5599052575। ਇਸ ਨੰਬਰ ਦੇ ਉੱਤੇ ਜਿਹੜਾ ਆ ਉਹ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹਾਂ। ਮੋਹਨ ਚੀਮਾ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਟੈਕਸ ਕ੍ਰੈਡਿਟ ਜਿਹੜਾ ਆ ਇਸ ਦੇ ਬਾਰੇ ਵੀ ਕਾਫੀ ਜਿਹੜਾ ਆਪਾਂ ਚਰਚਾ ਆ ਉਹ ਇਸ ਟਾਈਮ ਸੁਣ ਰਹੇ ਹੈਗੇ ਆ। ਕਿਹੜਾ ਇਹ ਟੈਕਸ ਕ੍ਰੈਡਿਟ ਜਿਹੜਾ ਇਹ ਮਿਲਣਾ ਆ ਤੇ ਕਦੋਂ ਅਵੇਲੇਬਲ ਹੈਗਾ ਹੈ? ਇਹ ਕਾਫੀ ਜਿਹੜਾ ਇਸ ਟਾਈਮ ਸਵਾਲ ਲੋਕਾਂ ਦੇ ਮਨਾਂ 'ਚ ਆ। ਹਾਂਜੀ, ਇਹ ਵੀ ਇੱਕ ਬੜਾ ਅੱਛਾ ਸਵਾਲ ਹੈ ਜੀ। ਕਰੰਟ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਬਾਈਡਨ, ਇਹਦੇ ਵਿੱਚ ਜਿਹੜੀ ਹੈਗੀ ਹੈ ਦੋ ਚੀਜ਼ਾਂ ਦੀ ਕਹਿ ਲਓ ਵੀ ਗੱਲਬਾਤ ਚੱਲ ਰਹੀ ਹੈ। ਇੱਕ ਤਾਂ ਜਿਹੜੀ ਇਨੀਸ਼ੀਅਲ ਇਹਨਾਂ ਨੇ ਕਹਿ ਲਓ ਵੀ ਜਿਹੜਾ ਬਿੱਲ ਹਜੇ ਉਹ ਜਿੱਤੇ ਕਹਿ ਲਓ ਵੀ ਹੋਏ ਪਾਸ ਨਹੀਂ ਹੋਇਆ, ਵੋਟਿੰਗ ਉਹਦੇ 'ਚ ਹੋਣੀ ਹੈ, ਉਹ ਹੈਗਾ ਵੀ 15,000 ਦਾ ਟੈਕਸ ਕ੍ਰੈਡਿਟ ਦਿੱਤਾ ਜਾਵੇ। ਠੀਕ ਹੈ ਜੀ, ਜਿਨ੍ਹਾਂ ਜਿਹੜੇ ਲੋਕ ਫਸਟ ਟਾਈਮ ਹੋਮ ਬਾਇਰਸ ਹੈਗੇ ਆ। ਦੂਸਰਾ ਜਿਹੜਾ ਨਾਲ ਇੱਕ ਉਹਦੇ ਵਿੱਚ ਹੋਰ ਐਡੀਸ਼ਨ ਕਰਨਾ ਚਾਹੁੰਦੇ ਨੇ ਵੀ 15 ਦੀ ਬਜਾਏ ਜਿਹੜਾ 25,000 ਦੀ ਵੀ ਗ੍ਰਾਂਟ ਜਿਹੜੀ ਹੈਗੀ ਹੈ ਉਹ ਵੀ ਜਿਹੜੀ ਹੈ ਨਾਲ ਦਿੱਤੀ ਜਾਵੇ। ਹੁਣ ਇਹ ਜਿਹੜੇ ਦੋਵੇਂ ਕਹਿ ਲਓ ਵੀ ਜਿਹੜੀ ਇਹਦੀ ਗੱਲਬਾਤ ਹੈਗੀ ਹੈ, ਇਹਦੇ ਵਿੱਚ ਜਿਹੜੀ ਇੱਕ ਥੋੜੀ ਜਿਹੀ ਮਿਸ ਕਹਿ ਲਓ ਵੀ ਇਨਫੋਰਮੇਸ਼ਨ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਚੱਲ ਰਹੀ ਹੈ, ਉਹਦੇ ਵਿੱਚ ਇੱਕ ਜਿਹੜੀ ਵੀ ਪਾਸ ਹੋ ਗਿਆ ਇਹ ਜਿਹੇ ਬਿੱਲ ਵੀ ਜਿਸ ਤੱਕ ਮੈਨੂੰ ਨੌਲੇਜ ਹੈਗੀ ਹੈ ਹਾਲੇ ਪਾਸ ਨਹੀਂ ਹੋਏ। ਇਹਨਾਂ ਦੀ ਗੱਲਬਾਤ ਚੱਲ ਰਹੀ ਹੈ। ਬਾਈਡਨ ਦੀ ਐਡਮਿਨਿਸਟ੍ਰੇਸ਼ਨ ਇਹ ਵੀ ਕੋਸ਼ਿਸ਼ ਕਰੇ ਵੀ ਜਿਹੜਾ ਨਵਾਂ ਇਨਫਰਾਸਟ੍ਰਕਚਰ ਦਾ ਪਲਾਨ ਹੈਗਾ ਉਹਦੇ ਵਿੱਚ ਇਹਨੂੰ ਇਨਕਲੂਡ ਕੀਤਾ ਜਾਵੇ, ਜਿਹੜਾ 1.9 ਟ੍ਰਿਲੀਅਨ ਦੀ ਜਿਹੜੀ ਗੱਲ ਕਰ ਰਹੇ ਨੇ। ਪਰ ਇਹਦੇ ਉੱਪਰ ਕਹਿ ਲਓ ਵੀ ਹਜੇ ਉੱਥੇ ਬਹਿਸ ਹੋਣੀ ਹੈ, ਬਟ ਇਹਦੇ ਚਾਂਸਿਸ ਬਹੁਤ ਜ਼ਿਆਦਾ ਹੈਗੇ ਨੇ, ਖਾਸ ਕਰ 15,000 ਦੀ ਜਿਹੜੀ ਟੈਕਸ ਕ੍ਰੈਡਿਟ ਦੀ ਗੱਲ ਕਰਦੇ ਨੇ ਪਏ ਨੇ ਵੀ ਫਸਟ ਟਾਈਮ ਹੋਮ ਬਾਇਰਸ ਨੂੰ ਐਸ ਕਹਿ ਲਓ ਵੀ ਆਰਥਿਕ ਸਥਿਤੀ ਜਿਹੜੀ ਹੈਗੀ ਹੈ ਲੋਕਾਂ ਦੀ, ਜਿਨ੍ਹਾਂ ਕੋਲ ਪੈਸੇ ਨਹੀਂ ਜੁੜ ਪਾਏ ਔਰ ਉਹ ਘਰ ਲੈਣਾ ਚਾਹੁੰਦੇ ਨੇ, ਵੀ ਉਹਨਾਂ ਨੂੰ ਐਨੂਅਲ ਟੈਕਸ ਕ੍ਰੈਡਿਟ ਜਿਹੜਾ ਹੈਗਾ ਫਸਟ ਟਾਈਮ ਹੋਮ ਬਾਇਰਸ ਨੂੰ ਦਿੱਤਾ ਜਾਵੇ। ਸੋ ਇਹ ਜਦੋਂ ਬਿੱਲ ਪਾਸ ਹੋਣਗੇ ਜਾਂ ਇਹਨਾਂ ਦੀ ਜਿਹੜੀ ਸਾਡੀ ਇਨਫੋਰਮੇਸ਼ਨ ਸਾਨੂੰ ਰਾਈਟ ਹੋ ਜਾਂਦੀ, ਕਿਉਂਕਿ ਅਸੀਂ ਲੰਡਨ ਸਾਡਾ ਕੰਮ ਹੈਗਾ ਕੰਮ ਕਰਨ ਦਾ, ਸਾਨੂੰ ਉਸ ਵਿੱਚ ਆ ਜਾਂਦੀ ਹੈ। ਜਦੋਂ ਇਹ ਬਿੱਲ ਪਾਸ ਹੋ ਜਾਣਗੇ ਅਸੀਂ ਇਸੇ ਤੁਹਾਡੇ ਸ਼ੋਅ ਤੇ ਆ ਕੇ ਸਭ ਤੋਂ ਪਹਿਲਾਂ ਖਬਰ ਜਿਹੜੀ ਹੈਗੀ ਹੈ ਜ਼ਰੂਰ ਡਿਕਲੇਅਰ ਕਰਾਂਗੇ। ਜੀ ਬਿਲਕੁਲ। ਤੇ ਮੋਹਨ ਚੀਮਾ ਜੀ, ਇਹ ਵੀ ਦੱਸ ਦਿਓ ਵੀ ਤੁਸੀਂ ਜਿਹੜੇ ਇਹ ਲੋਨਸ ਦੀਆਂ ਸਰਵਿਸਿਜ਼ ਆ ਕੈਲੀਫੋਰਨੀਆ ਦੇ ਨਾਲ ਹੋਰ ਵੀ ਕਿਸੇ ਸੂਬੇ ਦੇ ਵਿੱਚ ਦਿੰਦੇ ਆ? ਹਾਂਜੀ, ਸੋ ਬੇਸਿਕਲੀ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਕਾਉਂਟੀ ਦੇ ਵਿੱਚ ਤੁਹਾਡਾ ਘਰ ਹੈਗਾ, ਤੁਸੀਂ ਕੋਈ ਵੀ ਮੌਰਗੇਜ ਸੰਬੰਧੀ, ਰੀਅਲ ਏਸਟੇਟ ਸੰਬੰਧੀ, ਕਮਰਸ਼ੀਅਲ, ਐਗ, ਇਹ ਜਿਹੜੇ ਸਾਰੀ ਸਰਵਿਸਿਜ਼ ਹੈਗੀਆਂ ਅਸੀਂ ਪੂਰੇ ਕੈਲੀਫੋਰਨੀਆ 'ਚ ਦਿੰਦੇ ਹਾਂ ਜੀ। ਨਾਲ ਜਿਹੜੀ ਸਾਡੀਆਂ ਅਦਰ ਸਰਵਿਸਿਜ਼ ਜਿਹੜੀਆਂ ਲੋਨਸ ਦੀਆਂ ਬੇਸਿਕ ਹੈਗੀਆਂ
ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਕਿਤੇ ਵੀ ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ ਘਰ ਦਾ ਜਾਂ ਲੋਨ ਕਰਾਉਣਾ ਆਪਣੇ ਕਦੋਂ ਵੀ ਨਵਾਂ ਘਰ ਲੈਣਾ, ਉਹ ਜਿਹੜੀਆਂ ਸਰਵਿਸਿਜ਼ ਹੈਗੀਆਂ ਸਟੇਟ ਆਫ ਵਾਸ਼ਿੰਗਟਨ ਦੇ ਵਿੱਚ ਵੀ ਪ੍ਰੋਵਾਈਡ ਕਰਨੇ ਹਾਂ। ਸੋ ਕੈਲੀਫੋਰਨੀਆ ਤੇ ਪੂਰੀ ਸਟੇਟ ਆਫ ਵਾਸ਼ਿੰਗਟਨ ਇੱਥੇ ਸਾਡਾ ਜਿਹੜਾ ਹੈਗਾ ਵੀ ਜ਼ਿਆਦਾਤਰ ਮੇਨ ਕੰਮ ਹੈਗਾ। ਸੋ ਕਿਸੇ ਨੂੰ ਕੋਈ ਲੋੜ ਹੋਵੇ ਨੰਬਰ ਮੈਂ ਜਿਹੜਾ ਕਹਿੰਦਾ ਇਹ ਨਾ ਲਿਖ ਕੇ ਰੱਖਣਾ ਚਾਹੀਦਾ, ਕਿਉਂਕਿ ਅਕਸਰ ਜੇ ਕਹੀਏ ਨਾ ਕਲਾਇੰਟਸ ਨੂੰ ਆਪ ਨੂੰ ਲੋਨਾਂ ਦਾ ਕਿਸੇ ਯਾਰ ਦੋਸਤ ਨੂੰ ਲੋੜ ਪੈਂਦੀ ਹੈ। ਸੋ 559 905 2575 ਜੀ ਇਹ ਮੇਰਾ ਨੰਬਰ ਹੈਗਾ, ਇਸ ਤੇ ਤੁਸੀਂ ਕਾਲ ਕਰਕੇ ਪਲੀਜ਼ ਮੈਸੇਜ ਜ਼ਰੂਰ ਛੱਡ ਦਿਆ ਕਰੋ। ਮੇਰੀ ਬੇਨਤੀ ਹੈ ਕਿ ਇਹਦੀ ਕਾਲਾਂ ਦਾ ਕਾਫੀ ਵੱਡਾ ਕਹਿ ਲਓ ਵੀ ਇੱਕਦਮ ਪ੍ਰੈਸ਼ਰ ਜਿਹਾ ਪੈਂਦਾ, ਹਰ ਕਾਲ ਨਹੀਂ ਚੱਕੀ ਜਾ ਸਕਦੀ। ਤੁਸੀਂ ਲੀਵ ਮੀ ਮੈਸੇਜ ਜਾਂ ਤੁਸੀਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਨੂੰ ਟਾਈਮ ਸੇ ਕਾਲ ਬੈਕ ਕਰ ਸਕਾਂ। ਜੀ ਬਿਲਕੁਲ। ਸੋ ਇਹਨਾਂ ਦਾ ਫੋਨ ਨੰਬਰ ਆ 5599052575 ਦੇ ਉੱਤੇ। ਮੋਚੀਮਾ ਜੀ ਅੱਜ ਜਿਹੜੀ ਇਹ ਖਬਰ ਆਈ ਆ ਇਨਫਲੇਸ਼ਨ ਦੇ ਵਿੱਚ ਵਾਧਾ ਹੋਇਆ, ਮਹਿੰਗਾਈ ਜਿਹੜੀ ਆ ਉਹ ਵਧੀ ਆ, ਇਸ ਦੇ ਨਾਲ ਕੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਕੋਈ ਹੋਰ ਅਸਰ ਦੀ ਉਮੀਦ ਹੈਗੀ ਆ? ਵਧਣਗੀਆਂ, ਸਟੈਗਨੇਟ ਰਹਿਣਗੀਆਂ, ਕਿਸ ਪਾਸੇ ਵੱਲ ਨੂੰ ਜਾ ਸਕਦੀਆਂ? ਹਾਂਜੀ, ਸੋ ਜਿਹੜੀ ਹਾਂਜੀ ਇਨਫਲੇਸ਼ਨ ਦਾ ਬਹੁਤ ਅੱਜ ਕੱਲ੍ਹ ਚੱਕਰ ਹੈਗਾ ਜੀ। ਆ ਜਿਹੜੀ ਇਨਫਲੇਸ਼ਨ ਹੈ ਵਾਕਈ ਵੱਧ ਰਹੀ ਹੈ, ਹਰ ਚੀਜ਼ ਦੀ ਕੀਮਤ ਵੱਧ ਰਹੀ ਹੈ। ਹੁਣ ਤੁਸੀਂ ਕੋਈ ਵੀ ਲੰਬਰ ਦੀ ਗੱਲ ਕਰ ਲਓ ਜਾਂ ਸੀਮੈਂਟ ਦੀ ਗੱਲ ਕਰ ਲਓ, ਲੇਬਰ ਦੀ ਗੱਲ ਕਰੋ, ਹਰ ਚੀਜ਼ ਦੀ ਜਿਹੜੀ ਮਹਿੰਗਾਈ ਹੈ ਉਹ ਵੱਧਦੀ ਜਾਂਦੀ ਹੈ। ਜਦੋਂ ਹਰ ਚੀਜ਼ ਹੀ ਮਹਿੰਗੀ ਹੋ ਗਈ, ਉਹਦੇ ਨਾਲ ਨਾਲ ਜਿਹੜੇ ਘਰ ਵੀ ਹੈਗੇ ਨੇ ਰਾਜਕੁਮਾਰ ਭਾਜੀ, ਇਹਨਾਂ ਦੀ ਵੀ ਜਿਹੜੀ ਪ੍ਰਾਈਸਿਸ ਹੈ ਉਹ ਤਾਂ ਜਾਂਦੀਆਂ ਪਈਆਂ ਕਿਉਂਕਿ ਚੀਜ਼ਾਂ ਹੁਣ ਮਹਿੰਗੀਆਂ ਮਿਲਦੀਆਂ। ਜੇ ਕਿਸੇ ਨਾਲ ਘਰ ਬਣਾਉਣਾ ਹੋਵੇ ਨਾ, ਇਹ ਤੋਂ 6 ਮਹੀਨੇ ਪਹਿਲਾਂ ਤੇ ਜਿਹੜੀ ਉਹਨਾਂ ਨੇ ਲੰਬਰ ਲਈ ਸੀ $1 ਲੱਖ ਦੀ, ਉਹਨਾਂ ਨੂੰ 1,40,000 ਦੀ ਪੈਂਦੀ ਹੈ ਹੁਣ, ਕਿਉਂਕਿ ਲੰਬਰ ਦੇ ਪੈਸੇ ਵੱਧ ਗਏ ਜੀ। ਜਿਹੜੇ ਲੰਬਰ ਦੀ ਪੈਸੇ ਵੱਧ ਗਈਆਂ, ਮਤਲਬ ਘਰ ਦੀਆਂ ਕੀਮਤਾਂ ਵਧਣੀਆਂ। ਸੋ ਇਸੇ ਕਾਰਨ ਤੁਸੀਂ ਜਦੋਂ ਦੇਖੋਗੇ ਮਾਰਕੀਟ ਦੇ ਵਿੱਚ ਈਵਨ ਦੋ ਕੋਵਿਡ ਚੱਲਦਾ ਪਿਆ ਹਜੇ ਵੀ, ਤਾਂ ਘਰਾਂ ਦੀਆਂ ਪੈਸੇ ਦਾ ਉਹ ਤਾਂ ਪਈ ਜਾਂਦੇ ਕਿਉਂਕਿ ਇਨਫਲੇਸ਼ਨ ਦੇ ਕਾਰਨ ਹਰ ਚੀਜ਼ ਦੀ ਜਿਹੜੀ ਕੀਮਤ ਹੈ ਉਹ ਗਾਂ ਨੂੰ ਜਾ ਰਹੀ ਹੈ, ਉਹ ਵੱਧਦੀ ਜਾਂਦੀ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਇਹਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਇਸੇ ਕਾਰਨ ਉਹ ਕੁਛ ਨਾ ਕੁਛ ਤਰੀਕੇ ਲੱਭਦੇ ਰਹਿੰਦੇ ਨੇ ਕਿ ਕਿੱਦਾਂ ਇਹਨੂੰ ਕੰਟਰੋਲ ਕੀਤਾ ਜਾਏ। ਬਟ ਜੋ ਸਾਨੂੰ ਲੱਗਦਾ ਇਸ ਵੇਲੇ ਅੱਜ ਦੇ ਹਾਲਾਤ ਨਾਲ ਅਸੀਂ ਦੇਖ ਕੇ ਚੱਲੀਏ ਤੇ ਮੋਸਟ ਲਾਈਕਲੀ ਘਰਾਂ ਦੀਆਂ ਪ੍ਰਾਈਸਿਸ ਕੰਟੀਨਿਊਸਲੀ ਥੋੜੀਆਂ ਅੱਗੇ ਨੂੰ ਵੱਧਦੀਆਂ ਜਾਣਗੀਆਂ ਜੀ। ਤੇ ਬਾਅਦ ਇਹ ਨਾ ਹੋਵੇ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਉਹ ਇੰਟਰਸਟ ਰੇਟ ਜਿਹੜੇ ਉਹ ਬਾਅਦ ਦੇ ਵਿੱਚ ਫੈਡਰਲ ਰਿਜ਼ਰਵ ਵਾਲੇ ਤਾਂ ਕਰ ਦੇਣ। ਸੋ ਉਸ ਤੋਂ ਪਹਿਲਾਂ ਮੌਕਾ ਆ, ਜਿਹਨੇ ਰੀਫਾਈਨੈਂਸ ਕਰਨਾ ਆ, ਚਾਹੇ ਨਵਾਂ ਘਰ ਲੈਣਾ ਆ, ਸੋ ਜ਼ਰੂਰ ਜੈਂਡਰ ਮੌਰਗੇਜ ਤੇ ਰੀਅਲ ਸਟੇਟ ਦੇ ਮੋਹਨ ਚੀਮਾ ਹੁਣਾਂ ਨੂੰ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕਾਲ ਕਰੋ। ਐਟਲੀਸਟ ਜਿੱਦਾਂ ਇਹਨਾਂ ਨੇ ਕਿਹਾ ਨੰਬਰ ਲਿਖ ਕੇ ਰੱਖੋ, ਜਦੋਂ ਵੀ ਮਨ ਬਣਦਾ, ਮੌਕਾ ਬਣਦਾ, ਸਵਾਲ ਤੁਹਾਡੇ ਮਨ 'ਚ ਆਉਂਦਾ ਆ, ਕੋਈ ਤੁਸੀਂ ਸਲਾਹ ਲੈਣੀ ਇਸ ਚੀਜ਼ ਦੇ ਬਾਰੇ, ਤਾਂ ਜ਼ਰੂਰ ਇਹ ਤੁਹਾਡੀ ਬਹੁਤ ਵਧੀਆ ਮਦਦ ਕਰਨਗੇ। ਫੋਨ ਨੰਬਰ 559 905 2575 5595052575 ਕਿਉਂਕਿ ਬੰਦਾ ਇਹ ਸੋਚਦਾ ਨਾ ਰਹਿ ਜਾਵੇ ਵੀ ਹੋਰ ਜਾਣਗੇ ਥੱਲੇ, ਜਿਹੜਾ ਵਧੀਆ ਰੇਟ ਮਿਲ ਰਿਹਾ ਉਹ ਨਾ ਜਿਹੜਾ ਬਾਅਦ ਦੇ ਵਿੱਚ ਮਿਸ ਹੋ ਜਾਵੇ। ਸੋ ਉਸ ਚੀਜ਼ ਨੂੰ ਜ਼ਰੂਰ ਜਿਹੜਾ ਉਹ ਪਹਿਲੋਂ ਹੀ ਗ੍ਰੈਬ ਉਹ ਕਰ ਲਓ। ਅਤੇ ਬਿਲਕੁਲ। ਅਤੇ ਮੋਚੀਮਾ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਧੰਨਵਾਦ ਜੀ। ਜੀ ਬਹੁਤ ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ ਆਪਾਂ ਵੀ ਇਜਾਜ਼ਤ ਲੈਂਦੇ ਹਾਂ ਜੀ, ਅਤੇ ਮਿਲਦੇ ਹਾਂ ਜੀ ਅਗਲੀ ਵਾਰ। ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।